ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਅੱਜ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਸਤਪਾਲ ਸਿੰਘ ਟ੍ਰੇਸੀ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਮੇਜਰ ਸਿੰਘ ਫਰੈਜ਼ਨੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਇਸ ਦੇ ਬਾਰੇ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113 ਦੇ ਉੱਤੇ। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਬਹੁਤ ਘੱਟ ਸਮੇਂ 'ਚ ਲੈ ਕੇ ਦਿੰਦੇ ਹਨ। ਇਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ ਅਜੀਤ ਅਟਵਾਲ 559-374-4541 ਜਾਂ ਫਰਾਂਸਿਸਕੋ ਰਵੇਰਾ 559-800-0590। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮੋਦੀ ਸਰਕਾਰ ਬਾਰੇ ਚਰਚਾ ਹੈ ਕਿ ਕੁਝ ਐਲਾਨ ਕਰ ਸਕਦੀ ਆ ਜਿਉਂ-ਜਿਉਂ ਹੁਣ ਅਗਲੀਆਂ ਜਿਹੜੀਆਂ ਲੋਕ ਸਭਾ ਦੀਆਂ ਇਲੈਕਸ਼ਨ ਨਜ਼ਦੀਕ ਆ ਰਹੀਆਂ। ਬਿਲਕੁਲ, ਹੁਣ ਆਖਰੀ ਪੜਾਅ ਤੇ ਜਾ ਕੇ ਕੁਛ ਨਾ ਕੁਛ ਕਰ ਸਕਦੇ ਆ। ਦੇਖੋ, ਕਿਸਮਤ ਤੇ ਇਹਨਾਂ ਦੀ ਕੰਮ ਕਰਦੀ ਹੈ। ਵੈਸੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਆ। 2014 ਦੇ ਵਿੱਚ ਜਦੋਂ ਇਹ ਗੱਦੀ ਮਸ਼ੀਨ ਹੋਏ ਸੀਗੇ, ਉਸ ਸਮੇਂ ਵੀ ਤੁਸੀਂ ਵੇਖਿਆ ਹੋਣਾ ਕਿ ਕਿੱਦਾਂ ਤੇਲ ਦੀਆਂ ਕੀਮਤਾਂ ਜਿਹੜੀਆਂ ਯਕਦਮ ਹੇਠਾਂ ਆ ਗਈਆਂ ਜੀ। ਉਹ ਹੁਣ ਵੀ ਤੁਸੀਂ ਵੇਖੋਗੇ ਕਿ 2 ਮਹੀਨੇ ਪਹਿਲਾਂ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਸੀਗੀਆਂ ਉਹ ਲਗਭਗ $85 ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਸੀ। ਅੱਜ ਦੀ ਘੜੀ 53-54 ਤੇ ਆ। ਇਹਦਾ ਮਤਲਬ ਆ ਕਿ ਇਹਨਾਂ ਦੇ ਕੋਲ ਇੱਕ ਆਪਸ਼ਨ ਇਹ ਵੀ ਬਹੁਤ ਵੱਡਾ ਕਿ 10-12 ਰੁਪਏ ਪਰ ਲੀਟਰ ਸੀ ਇਹ ਰਹਿਤ ਦੇ ਸਕਦੇ, ਕਿਸੇ ਵੇਲੇ ਵੀ ਦੇ ਸਕਦੇ। ਕਿਉਂਕਿ ਇਹਨਾਂ ਨੇ ਹੁਣ ਦੇਖੋ, ਜਿੰਨਾ ਇਹਨਾਂ ਨੇ ਵਾਅਦਾ ਕੀਤਾ ਸੀਗਾ ਤੇਲ ਵਧਿਆ ਤੋਂ, ਉਹ ਫਾਇਦਾ ਦਿੱਤਾ ਨਹੀਂ ਹੈ ਗਾਹਕ, ਯਾਨੀ ਉਹ ਪੈਸਾ ਇਹਨਾਂ ਦੇ ਕੋਲ ਆ, ਉਹਦੇ ਚੋਂ ਰਾਹਤ ਦੇ ਦੇਣ, ਇਹਨਾਂ ਦੇ ਪੱਲੇ ਉਹ ਕੱਖ ਨਹੀਂ ਜਾਣਾ। ਸੋ ਕਹਿਣ ਦਾ ਮਤਲਬ ਇਹ ਕਿ ਇੱਕ ਆਪਸ਼ਨ ਇਹਨਾਂ ਦੇ ਕੋਲ ਹੀ ਆ। ਦੂਸਰਾ ਆਪਸ਼ਨ ਹੈ ਜਿਹੜਾ ਉਹ ਕਿਸਾਨੀ ਨੂੰ ਲੈ ਕੇ ਆ, ਕਿਉਂਕਿ ਕਾਂਗਰਸ ਲਗਾਤਾਰ ਇਹਨਾਂ ਤੇ ਦਬਾਅ ਬਣਾਉਂਦੀ ਪਈ ਆ। ਉਹ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਗੱਲ ਜ਼ਰੂਰ ਕਹੂਗੇ ਕਿ ਅਸੀਂ ਸਾਰੇ ਦਾ ਸਾਰਾ ਕਰਜ਼ਾ ਜਿਹੜਾ ਮਾਫ਼ ਕਰ ਦੇਵਾਂਗੇ, ਕਿਉਂਕਿ ਉਹਨਾਂ ਨੇ ਸਫਲਤਾ ਹਾਸਲ ਕੀਤੀ ਹੈ ਮੱਧ ਪ੍ਰਦੇਸ਼ ਦੇ ਵਿੱਚ, ਰਾਜਸਥਾਨ ਦੇ ਵਿੱਚ, ਪੰਜਾਬ ਦੇ ਵਿੱਚ ਕਿਸਾਨੀ ਮੁੱਦੇ ਨੂੰ ਲੈ ਕੇ। ਸੋ ਜ਼ਾਰਾ ਜੀ ਗੱਲ ਇਹ ਆ ਕਿ ਉਹਨਾਂ ਦਾ ਤੋੜ ਇਹ ਲੱਭਣਗੇ ਕਿਸਾਨੀ ਮੁੱਦੇ ਤੇ ਕੁਛ ਨਾ ਕੁਛ ਰਾਹਤ ਦੇ ਕੇ। ਔਰ ਇਹਦੇ ਵਿੱਚ ਹੋ ਸਕਦਾ ਹੈ ਕਿ ਕਰਜ਼ਾ ਮਾਫ਼ ਦੀ ਇਹ ਗੱਲ ਕਰ ਲੈਣ। ਫਿਰ ਇੱਕ ਵੱਡੀ ਗੱਲ ਜਿਹੜੀ ਆ ਉਹ ਇਹ ਸਾਹਮਣੇ ਆਉਂਦੀ ਪਈ ਆ ਕਿ ਜੇ ਸਭ ਕੁਛ ਠੀਕ ਰਿਹਾ ਤੇ ਇਹ UBI ਜਿਹਨੂੰ ਆਪਾਂ ਯੂਨੀਵਰਸਲ ਬੇਸਿਕ ਇਨਕਮ ਸਕੀਮ ਕਹਿੰਦੇ ਆ ਜੀ, ਕਿ ਉਹ ਵੀ ਲਾਂਚ ਕਰ ਸਕਦੇ ਆ। ਇਹ ਬਹੁਤ ਵੱਡੀ ਅੱਜ ਦੀ ਖਬਰ ਆ ਕਿ ਉਸ ਪਾਸੇ ਨੂੰ ਵੀ ਇਹ ਤੁਰਦੇ ਪਏ ਆ। ਔਰ ਤੁਹਾਨੂੰ ਯਾਦ ਹੋਣਾ RBI ਦੇ ਨਾਲ ਇਹਨਾਂ ਦਾ ਕਾਫੀ ਫਿੱਕ ਪਿਆ ਰਿਹਾ। ਉਹ ਜਿਹੜੀ ਰਿਜ਼ਰਵ ਮਨੀ ਦੇ ਵਿੱਚੋਂ ਇਹ ਮੰਗਦੇ ਪਏ ਸੀਗੇ ਕਿ ਸਾਨੂੰ ਹਿੱਸਾ ਦਿਓ। ਤਾਂ ਉਹਦੇ ਵਿੱਚ ਵੀ ਇੱਕ ਅਪਡੇਟ ਇਹ ਆ ਕਿ ਇੱਕ ਵੱਖਰੀ ਕਮੇਟੀ ਬੈਠ ਗਈ ਆ ਜਿਹਨੇ ਫੈਸਲਾ ਕਰਨਾ ਕਿ RBI ਕੋਲ ਰਿਜ਼ਰਵ ਮਨੀ ਕਿੰਨੀ ਕੁ ਰਹਿਣੀ ਚਾਹੀਦੀ ਆ, ਬਾਕੀ ਕਿੰਨਾ ਕੁ ਪੈਸਾ ਜਿਹੜਾ ਉਹ ਕੇਂਦਰ ਕੋਲ ਜਾਣਾ ਚਾਹੀਦਾ। ਤਾਂ ਹੁਣ ਇਹਨਾਂ ਦਾ ਉਰਜਿਤ ਪਟੇਲ ਚਲੇ ਗਿਆ RBI ਵਾਲਿਆਂ ਦਾ ਗਵਰਨਰ। ਨਵਾਂ ਗਵਰਨਰ ਜਿਹੜਾ ਬੈਠਾ ਉਹ ਇਹਨਾਂ ਦਾ ਖਾਸ ਬੰਦਾ। ਤਾਂ ਕਹਿਣ ਦਾ ਮਤਲਬ ਹੈ ਕਿ ਪੈਸਾ ਜੁਟਾ ਕੇ ਜਾਂ ਜਿਹੜਾ ਪੈਸਾ ਜਮਾ ਉਹਦੇ ਨਾਲ 3-4 ਦਾਅ ਖੇਡੇ ਜਾ ਸਕਦੇ ਆ। 3 ਤਲਾਕ ਵਾਲਾ ਮੁੱਦਾ ਵੀ ਆਪਾਂ ਵਿਚਾਰਿਆ ਕੱਲ ਦੇ ਪ੍ਰੋਗਰਾਮ ਦੇ ਵਿੱਚ, ਕਿ ਉਹ ਵੀ ਵੇਲੇ ਇਹਨਾਂ ਨੇ ਲੋਕ ਸਭਾ ਦੇ ਵਿੱਚ ਦੂਜੀ ਦਫਾ ਲੈ ਆਉਂਦਾ। ਸੋ ਇਹ ਸਾਰੀਆਂ ਚੀਜ਼ਾਂ ਹਨ, ਯਾਨੀ ਪੱਤੇ ਕਾਫੀ ਹੱਥ ਦੇ ਵਿੱਚ ਹੈ। ਪਰ ਮੈਨੂੰ ਲੱਗਦਾ ਕਿ ਹੁਣ ਜੋ ਕੁਛ ਕਰਨਗੇ ਟਾਕੀ ਲਾਉਣ ਦਾ ਯਤਨ ਤੇ ਜ਼ਰੂਰ ਕਰਨਗੇ, ਪਰ ਇਹਨਾਂ ਦਾ ਸਮਾਨ ਇੰਨਾ ਜ਼ਿਆਦਾ ਕਿ ਚੁੱਕਾ ਕਿ ਉਹਦੀ ਭਰਪਾਈ ਕਰਨੀ ਸੰਭਵ ਨਹੀਂ। ਹਾਂ, ਜਿੱਦਾਂ ਕਿਸਾਨੀ ਵਾਲਾ ਮੁੱਦਾ ਔਰ ਜਿਵੇਂ ਆਪਾਂ ਇੱਕ ਚਰਚਾ ਕੀਤੀ ਅੱਜ ਇੱਕ ਨਵੀਂ
ਕਿ ਯੂਨੀਵਰਸਲ ਬੇਸਿਕ ਇਨਕਮ ਜਿਹਦੇ 'ਚ ਬੇਰੁਜ਼ਗਾਰ ਹੋਣ ਜਾਂ ਕਿਸਾਨ ਹੋਣ, ਇਹਨਾਂ ਨੂੰ ਇੱਕ ਨਿਸ਼ਚਿਤ ਪੈਨਸ਼ਨ ਦਿੱਤੀ ਜਾ ਸਕਦੀ ਹੈ ਬਈ, ਯਾਨੀ ਜਿਹਨਾਂ ਦੇ ਕੋਲ ਕੰਮ ਨਹੀਂ ਹੈ। ਤਾਂ ਫਿਰ ਇਹ ਚੀਜ਼ਾਂ ਜਿਹੜੀਆਂ ਨੇ ਉਹ ਠੀਕ ਹੈ ਕਿ ਇਹਨਾਂ ਦੀ ਭਰਪਾਈ ਤੇ ਨਹੀਂ ਹੋਊਗੀ ਜੋ 4.5 ਸਾਲਾਂ 'ਚ ਕੀਤਾ ਇਹਨਾਂ ਨੇ, ਪਰ ਕਿਤੇ ਨਾ ਕਿਤੇ ਲੋਕ ਲੁਭਾਵਣ ਚੀਜ਼ਾਂ ਜਿਹੜੀਆਂ ਉਹ ਫਰਕ ਜ਼ਰੂਰ ਪਾ ਜਾਂਦੀਆਂ ਸਮੀਕਰਨਾਂ। ਦਿਲਚਸਪ ਚੀਜ਼ਾਂ ਨੇ, ਸੂਚਨਾਵਾਂ ਤੇ ਆਉਂਦੀਆਂ ਪਈਆਂ ਕਿ ਇਹਨਾਂ ਦਾ ਕੰਮ ਜ਼ੋਰ ਸ਼ੋਰ ਨਾਲ ਚੱਲਦਾ ਪਿਆ ਕਿ ਬੇਰੁਜ਼ਗਾਰਾਂ ਨੂੰ, ਕਿਸਾਨਾਂ ਨੂੰ ਔਰ ਵਪਾਰੀਆਂ ਨੂੰ, ਜਿਵੇਂ ਆਪਾਂ ਅੱਗੇ ਗੱਲ ਕੀਤੀ ਸੀਗੀ ਕਿ GST ਦੇ ਵਿੱਚ ਵੀ ਇਹ ਬਦਲਾਅ ਲਿਆ ਸਕਦੇ ਆ, ਕਿਉਂਕਿ ਅਰੁਣ ਜੇਤਲੀ ਨੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਆ ਜਿਹੜੀ 18 ਵਾਲੀ ਸਲੈਬ ਆ ਤੇ 12 ਵਾਲੀ ਸਲੈਬ ਆ, ਇਹਦੇ ਵਿਚਾਲੜਾ ਇੱਕੋ ਹੀ ਅੰਕੜਾ ਰੱਖ ਕੇ ਇੱਕੋ ਹੀ ਸਲੈਬ ਜਿਹੜੀ ਉਹ ਤਿਆਰ ਕੀਤੀ ਜਾ ਸਕਦੀ। ਯਾਨੀ ਸਾਰੇ ਵਰਗਾਂ ਨੂੰ ਇਹ ਚੌਕਟੇ 'ਚ ਰੱਖ ਕੇ ਤੁਰਦੇ ਪਏ ਆ। ਲੱਗਦਾ ਇਹੋ ਆ ਕਿ ਅੰਬਾਰ ਲਾਉਣਗੇ। ਉਹ ਸੱਚਾਈ ਹੋਵੇ ਚਾਹੇ ਜੁਮਲਾ, ਉਹ ਵੱਖਰੀ ਗੱਲ ਆ, ਪਰ ਇੱਕ ਵਾਰੀ ਲੋਕਾਂ ਨੂੰ ਲੁਭਾਉਣ ਦਾ ਇਹਨਾਂ ਨੇ ਪ੍ਰਬੰਧ ਜ਼ਰੂਰ ਕੀਤਾ। ਜੀ ਬਿਲਕੁਲ। ਤੇ 15 ਲੱਖ ਵਾਲਾ ਜੁਮਲਾ ਤਾਂ ਚਲੋ ਸਾਰਿਆਂ ਨੂੰ ਪਤਾ ਹੀ ਸੀਗਾ। ਤੇ ਮਿੰਟੂ ਜੀ, ਜਿੱਦਾਂ ਤੁਸੀਂ ਦੱਸ ਰਹੇ ਵੀ ਸ਼ਾਇਦ ਯੂਨੀਵਰਸਲ ਬੇਸਿਕ ਇਨਕਮ ਦੀ ਗੱਲ ਕਰ ਰਹੇ ਆ, ਬੀਮੇ ਵਾਲੀ ਸਕੀਮ ਵੀ ਇਹਨਾਂ ਨੇ ਚਲਾਈ ਆ, ਸਵੱਛ ਭਾਰਤ, ਹੋਰ ਪਤਾ ਨਹੀਂ ਕਈ ਸਕੀਮਾਂ ਜਿਹੜੀਆਂ ਆ ਇਹਨਾਂ ਦੀਆਂ ਚੱਲ ਰਹੀਆਂ, ਉਹ ਕਿਸ ਤਰੀਕੇ ਦੇ ਨਾਲ ਚੱਲ ਰਹੀਆਂ? ਕਿਸੇ ਨੂੰ ਕੋਈ ਫਾਇਦਾ ਉਸ ਦੇ ਨਾਲ ਹੋ ਵੀ ਰਿਹਾ ਆ ਜਾਂ ਬਸ ਜਿੱਦਾਂ ਆਪਾਂ ਗੱਲ ਕਿਹਾ ਵੀ ਇਹ ਜੁਮਲੇ ਹੀ ਨੇ? ਨਹੀਂ 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 ਨਹੀਂ, ਜੇ ਉਹ ਤੁਸੀਂ ਜਿੱਦਾਂ ਇਹਨਾਂ ਨੇ ਇੱਕ ਆਯੁਸ਼ਮਾਨ ਚਲਾਈ ਸੀ ਸਕੀਮ ਆ ਨਾ, ਜਿਹੜੀ ਮੈਡੀਕਲ ਫੈਸਿਲਿਟੀ ਵਾਸਤੇ, ਬੀਮੇ ਵਾਸਤੇ, ਉਹ ਇੰਨੀਆਂ ਜ਼ਿਆਦਾ ਗੁੰਝਲਦਾਰ ਨੇ ਨਾ ਕਿ ਹਰੇਕ ਤੱਕ ਉਹ ਫਾਇਦਾ ਨਹੀਂ ਪਹੁੰਚਦਾ। ਸਕੀਮਾਂ ਠੀਕ ਨੇ ਪਰ ਉਹਨਾਂ ਦੇ ਵਿੱਚ ਗੁੰਝਲਾਂ ਇੰਨੀਆਂ ਨੇ, ਉਹ ਇੰਨਾ ਜ਼ਿਆਦਾ ਉਹਨਾਂ ਦਾ ਪੰਗਾ ਹੁੰਦਾ ਕਿ ਨਹੀਂ, ਉਹ ਸਾਰਾ ਲਾਭ ਨਹੀਂ ਪਹੁੰਚਦਾ। ਤੁਸੀਂ ਅੱਜ ਵੀ ਚੱਲ ਜਾਓ ਪਿੰਡਾਂ ਦੇ ਵਿੱਚ, ਔਰ ਜਿੱਦਾਂ ਹੁਣ ਕਿਸਾਨ ਬੀਮਾ ਫਸਲੀ ਬਹੁਤ ਵੱਡੀ ਯੋਜਨਾ ਸੀ ਇਹਨਾਂ ਦੀ, ਇਹਨਾਂ ਦਾ ਡ੍ਰੀਮ ਪ੍ਰੋਜੈਕਟ ਸੀਗਾ ਕਿ ਕਿਸਾਨਾਂ ਨੂੰ ਫਸਲੀ ਬੀਮਾ ਯੋਜਨਾ ਦੇ ਤਹਿਤ ਲਿਆਂਦਾ ਜਾਵੇ। ਪੰਜਾਬ ਨੇ ਉਹ ਲਾਂਚ ਹੀ ਨਹੀਂ ਸੀ ਕੀਤੀ, ਬਾਦਲ ਸਾਹਿਬ ਨੇ ਨਾਂ ਕਰ ਦਿੱਤੇ ਸੀਗੇ। ਔਰ ਦੂਜੀਆਂ ਸਟੇਟਾਂ ਦੇ ਵਿੱਚ ਵੀ ਹੋਇਆ ਕਿ ਇਹ ਪ੍ਰੀਮੀਅਮ ਸਟੇਟ ਨੇ ਭਰਿਆ ਜਾਂ ਕੇਂਦਰ ਨੇ ਭਰਿਆ, ਪਰ ਲਾਭ ਜਿਹੜਾ ਸਭ ਤੋਂ ਜ਼ਿਆਦਾ ਉਹ ਚਲੇ ਗਿਆ ਬੀਮਾ ਕੰਪਨੀਆਂ ਤੋਂ। ਤਾਂ ਇਹੀ ਚੱਕਰ ਆ ਕਿ ਜਿੱਦਾਂ ਸਿੱਧਾ ਡਾਇਰੈਕਟਲੀ ਜਿਹੜਾ ਲਾਭ ਆ ਨਾ, ਜਿੰਨਾ ਚਿਰ ਨਹੀਂ ਮਿਲਦਾ ਕਿਸੇ ਵੀ ਵਰਗ ਨੂੰ, ਉਦੋਂ ਤੱਕ ਇਹ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਨੂੰ ਵੋਟਾਂ ਦੇ ਵਿੱਚ ਬਹੁਤਾ ਫਾਇਦਾ ਨਹੀਂ ਦਿੰਦੇ। ਡਾਇਰੈਕਟਲੀ ਜਿੱਦਾਂ ਮੰਨ ਲਓ ਕਿਸਾਨ ਦਾ ਕਰਜ਼ਾ ਝਰੀਟ ਮਾਰ ਦਿਓ, ਉਹ ਡਾਇਰੈਕਟਲੀ ਹੈ, ਨਾਲ ਦੀ ਨਾਲ ਕਿਸਾਨ ਦਾ ਜਿਹੜਾ ਲੱਫਾ ਠਣਕ ਜਾਣਾ ਕਿ ਲੈ ਭਾਈ ਸਾਨੂੰ ਇੰਨੇ ਰਾਹਤ। ਤੁਹਾਨੂੰ ਯਾਦ ਹੋਣਾ ਕਿ ਜਦੋਂ ਰਿਪੀਟ ਹੋਈ ਆ ਮਨਮੋਹਨ ਸਿੰਘ ਸਰਕਾਰ, ਉਹਨਾਂ ਨੇ ਉਦੋਂ 70,000 ਕਰੋੜ ਰੁਪਏ ਦੀ ਮਾਫੀ ਕੀਤੀ ਸੀ। ਤਾਂ ਇੱਕ ਦਫਾ ਏਦਾਂ ਹੀ ਹੋ ਗਿਆ ਸੀਗਾ, ਸਾਰਿਆਂ ਨੂੰ ਏਦਾਂ ਹੀ ਲੱਗਦਾ ਸੀਗਾ ਸਾਡਾ ਕਰਜ਼ਾ ਮਾਫ ਹੋ ਜਾਣਾ, ਸਾਡਾ ਕਰਜ਼ਾ ਮਾਫ ਹੋ ਜਾਣਾ, ਕਿ ਇਹਨਾਂ ਨੇ ਕੁਛ ਕਰਤਾ, ਇਹਨਾਂ ਨੂੰ ਦੁਬਾਰਾ ਕਰੋ, ਹੋ ਸਕਦਾ ਹੈ ਸਾਰਾ ਕਰਜ਼ਾ ਮਾਫ ਕਰ ਦੇਣ। ਸੋ ਇਹੀ ਕਰਨਗੇ ਕਿ ਡਾਇਰੈਕਟਲੀ ਕੁਛ ਨਾ ਕੁਛ ਲਾਭ ਦੇਣਗੇ ਕਿ ਜਿਹੜਾ ਵੋਟਰ ਆ, ਜਿਹੜਾ ਮਾਨਸਿਕਤਾ ਦੇ ਤੌਰ ਤੇ ਇੱਥੋਂ ਤੱਕ ਪਹੁੰਚ ਚੁੱਕਾ ਕਿ ਇਹਨਾਂ ਨੂੰ ਵੋਟ ਪਾਉਣੀ ਨਹੀਂ, ਤੇ ਉਹਦੀ ਮਾਨਸਿਕਤਾ ਤੇ ਚੋਟ ਕੀਤੀ ਜਾਵੇ। ਤਾਂ ਲੱਗਦਾ ਇਹੋ ਹੈ ਕਿ ਇਹੋ ਜਿਹੀਆਂ ਲੋਕ ਲੁਭਾਵਣੀਆਂ ਇਹ ਸਕੀਮਾਂ ਲਿਆਉਣਗੇ। ਉਹ ਅੱਗੇ ਧਰਾਤਲ ਤੇ ਕਿੱਦਾਂ ਲਾਗੂ ਹੁੰਦੀਆਂ ਉਹ ਬਾਅਦ ਦੀ ਗੱਲ ਆ ਜੀ। ਤੇ ਮਿੰਟੂ ਜੀ, ਜਦੋਂ 4.5 ਸਾਲ ਪੈਟਰੋਲ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਨੂੰ ਆਗੀ ਜਿਹੜੀ ਆ ਲੱਗੀ ਰਹੀ, ਜੇ ਹੁਣ ਮੰਨ ਲਓ ਇਹ ਘਟਾ ਵੀ ਦਿੱਤੀਆਂ ਜਾਂਦੀਆਂ ਨੇ, ਕੀ ਲੋਕਾਂ ਦੇ ਦਿਮਾਗ ਦੇ ਵਿੱਚ ਯਾਦਦਾਸ਼ਤ ਪਿਛਲੇ 4.5 ਸਾਲਾਂ ਦੀ ਜਾਂ ਕਹਿ ਲਓ ਵੀ ਬਿਲਕੁਲ ਅਖੀਰਲੇ ਕੁਛ ਦਿਨਾਂ ਨੂੰ ਛੱਡ ਕੇ ਉਹ ਸਾਰੇ ਭੁੱਲ ਜਾਣਗੇ? ਨਹੀਂ, ਬਿਲਕੁਲ ਨਹੀਂ ਭੁੱਲਣਗੇ, ਮੇਰੇ ਖਿਆਲ ਦੇ ਨਾਲ ਨਹੀਂ ਭੁੱਲਣਗੇ, ਕਿਉਂਕਿ ਅੱਜ ਦੀ ਜਨਤਾ ਜਿਹੜੀ ਬਹੁਤ ਸਿਆਣੀ ਆ। ਜੇ ਮੰਨ ਲਓ 8-10 ਰੁਪਏ ਦੀ ਰਿਆਇਤ ਦਿੰਦੇ ਆ, ਜਿਹੜੀ ਕਿ ਗੁੰਜਾਇਸ਼ ਹੈ, ਤੇ ਇੱਕਦਮ ਉਹਨਾਂ ਨੂੰ ਲੱਗੂਗਾ ਕਿ ਕਾਤੋਂ ਫਿਰ ਉਲਟਾ ਵੀ ਜਾ ਸਕਦਾ ਨਾ ਪ੍ਰਭਾਵ, ਕਿ ਇਹ ਪਹਿਲਾਂ ਵੀ ਰਹਿ ਦੇ ਸਕਦੇ ਸੀਗੇ, ਪਹਿਲਾਂ ਇਹਨਾਂ ਨੇ ਸਾਨੂੰ ਲੁੱਟਿਆ, ਬਾਅਦ ਦੇ ਵਿੱਚ ਹੁਣ ਵਕਤੀ ਤੌਰ ਤੇ ਆ ਕੇ ਰਾਹਤ ਦਿੱਤੀ ਆ, ਜੇ ਮੰਨ ਲਓ ਇਹ ਦੁਬਾਰਾ ਆ ਜਾਂਦੇ ਆ ਤੇ ਫਿਰ ਵੀ ਮਹਿੰਗਾ ਕਰ ਸਕਦੇ। ਇਹ ਵੀ ਇੱਕ ਪ੍ਰਭਾਵ ਪੈ ਸਕਦਾ। ਉਹ ਕਹਿਣ ਦਾ ਮਤਲਬ ਆ। ਪਰ ਇਹਦੇ ਵਿੱਚ ਇੱਕ ਚੀਜ਼ ਹੈ ਕਿ ਜਿਹੜੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇਖੋ, ਇਹਨਾਂ ਨੇ ਕਿਹਾ ਕਿ ਬਾਜ਼ਾਰ ਦੇ ਹਵਾਲੇ ਆ। ਜੇ ਆਪਾਂ ਅਥੈਂਟਿਕਲੀ ਦੇਖੀਏ ਤਾਂ ਕਹਿੰਦੇ ਕਿ ਬਾਜ਼ਾਰ ਦੇ ਹਵਾਲੇ ਆ। ਹੁਣ ਜਦੋਂ ਤੇਲ ਦੀਆਂ ਕੀਮਤਾਂ ਵੱਧਦੀਆਂ ਨੇ, ਕੱਚੇ ਦੀਆਂ ਖਾਸ ਤੌਰ ਤੇ, ਤਾਂ ਯਕਦਮ ਉਹ ਜਿਹੜਾ ਬਾਜ਼ਾਰ ਦੇ ਹਵਾਲੇ ਕੀਤੇ ਵਾਲਾ ਫੰਡਾ ਲਾਗੂ ਹੋ ਜਾਂਦਾ। ਨਾਲ ਦੀ ਨਾਲ ਤੁਹਾਨੂੰ ਆਪਣੀ ਜੋ ਜੇਬ ਹੈ ਜਿਹੜੀ ਉਹ ਜਿਹੜਾ ਹੌਲਾ ਕਰਨਾ ਪਊਗਾ। ਬਟ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਟੁੱਟਦੀਆਂ ਨੇ ਤੇ ਔਰ ਬਹੁਤ ਵੱਡੇ ਪੱਧਰ ਤੇ ਟੁੱਟਦੀਆਂ, ਉਦੋਂ ਤੁਸੀਂ ਉਹ ਲਾਭ ਹੈ ਜਿਹੜਾ ਉਹ ਉਪਭੋਗਤਾ ਨੂੰ, ਗਾਹਕ ਨੂੰ ਨਹੀਂ ਦਿੰਦੇ। ਇਹਦਾ ਮਤਲਬ ਹੈ ਕਿ ਸਰਕਾਰ ਦਾ ਇਨਡਾਇਰੈਕਟਲੀ ਕੰਟਰੋਲ ਆ। ਔਰ ਸਰਕਾਰ ਕੀ ਕਰਦੀ ਹੈ ਇਸ ਮਾਮਲੇ ਦੇ ਵਿੱਚ ਕਿ ਜਦੋਂ ਤੇ ਤੇਲ ਵਧਾਉਣਾ ਹੁੰਦਾ ਉਦੋਂ ਕਹਿ ਦਿੰਦੇ ਕਿ ਬਾਜ਼ਾਰ ਦੇ ਹਵਾਲੇ ਆ, ਜਦੋਂ ਤੇਲ ਘਟਾਉਣਾ ਹੁੰਦਾ ਤਾਂ ਤੇਲ ਕੰਪਨੀਆਂ ਨੂੰ ਕਹਿੰਦੇ ਕਿ ਨਹੀਂ, ਕਿਉਂਕਿ ਜਿੰਨਾ ਤੇਲ ਘਟੂਗਾ ਉਹਨਾਂ ਇਹਨਾਂ ਦਾ ਮਾਲੀਆ ਘਟੂਗਾ, ਚਾਹੇ ਉਹ ਲੋਕਲ ਗਵਰਨਮੈਂਟ ਹੋਣ ਚਾਹੇ ਕੇਂਦਰ ਦੀ ਸਰਕਾਰ ਹੋਵੇ। ਸੋ ਲੋਕ ਜਿਹੜੇ ਆ ਉਹ ਅੱਜ ਕੱਲ
ਤੀਖਣ ਬੁੱਧੀ ਰੱਖਦੇ ਆ, ਮੇਰੇ ਖਿਆਲ ਦੇ ਨਾਲ ਇਹਦਾ ਉਲਟ ਵੀ ਅਸਰ ਹੋ ਸਕਦਾ। ਪਰ ਇਹ ਯਤਨ ਜ਼ਰੂਰ ਕਰਨਗੇ, 2-3 ਸਕੀਮਾਂ ਜ਼ਰੂਰ ਵਰਤਣਗੇ, ਖਾਸ ਤੌਰ ਤੇ ਕਿਸਾਨ ਨੂੰ ਔਰ ਨੌਜਵਾਨ ਨੂੰ ਇਹ ਪ੍ਰਭਾਵਿਤ ਕਰਨ ਦਾ ਯਤਨ ਜ਼ਰੂਰ ਕਰਨਗੇ। ਕਿੰਨੇ ਕੁ ਕਾਮਯਾਬ ਹੁੰਦੇ ਆ ਤੇ ਸਮਾਂ ਦੱਸੂਗਾ। ਬਿਲਕੁਲ ਬਿਲਕੁਲ ਜੀ। ਅਗਲੀ ਜਿਹੜੀ ਆਪਾਂ ਖਬਰ ਦੇ ਵੱਲ ਜਿਹੜੀ ਨਜ਼ਰ ਮਾਰੀ ਇਸ਼ੂ ਦੇ ਉੱਤੇ ਵੀ ਸਭ ਨੂੰ ਪਤਾ ਪੰਚਾਇਤੀ ਚੋਣਾਂ ਦਾ ਜਿਹੜਾ ਚੱਲ ਰਿਹਾ, ਕਿੱਦਾਂ ਦਾ ਰਿਹਾ ਫਿਰ ਮਿਜ਼ਾਜ ਮਿੰਟੂ ਜੀ? ਦੇਖੋ, ਮਿਜ਼ਾਜ ਜਿਹੜਾ ਹੈ ਉਹ ਹੈ ਕਿਤੇ ਮੇਰੇ ਖਿਆਲ ਦੇ ਨਾਲ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਨੇ ਕਿ ਲਾਠੀ ਟੱਪ ਗਿਆ। ਐਤਕੀ ਦਾ ਮਿਜ਼ਾਜ ਇਹੋ ਜਿਹਾ ਸੀਗਾ ਕਿ ਧੱਕਾ ਤੇ ਆਪਾਂ ਆਮ ਤੌਰ ਤੇ ਦੇਖਦੇ ਹੀ ਹਾਂ ਕਿ ਜਿਸ ਹੱਥ ਜ਼ੋਰ ਘਰ ਵੇਖੇ ਸੋਏ ਹੋ, ਜਿਵੇਂ ਗੁਰਬਾਣੀ ਕਹਿੰਦੀ ਆ ਕਿ ਜਿਹਦੇ ਹੱਥ ਹੁੰਦਾ ਉਹਦੇ ਹੱਥ ਫਿਰ ਸਾਰਾ ਕੁਛ ਹੁੰਦਾ ਜੀ। ਬਟ ਇਸ ਵਾਰੀ ਜਿਹੜੀ ਸਮੱਸਿਆ ਦੇਖਣ ਨੂੰ ਮਿਲੀ ਉਹ ਇਹ ਆ ਕਿ ਨਾਮਜ਼ਦਗੀਆਂ ਬਹੁਤ ਵੱਡੇ ਪੱਧਰ ਤੇ ਰੱਦ ਹੋਈਆਂ। 27,000 ਕਾਗਜ਼ ਜਿਹੜਾ ਰੱਦ ਹੋਇਆ। ਫਿਰ ਮਾਮਲਾ ਹਾਈ ਕੋਰਟ ਤੱਕ ਚਲੇ ਗਿਆ। ਚਲੋ ਇਹ ਵੀ ਅੱਗੇ ਇਸ ਤਰ੍ਹਾਂ ਕਦੇ ਨਹੀਂ ਸੀ ਹੋਇਆ ਕਿ ਹਾਈ ਕੋਰਟ ਨੇ ਬਕਾਇਦਾ ਦੁਬਾਰਾ ਨਾਮਜ਼ਦਗੀਆਂ ਵਿਚਾਰਨ ਵਾਸਤੇ ਕਿਹਾ ਜੀ। ਹਾਲਾਂਕਿ ਇਹਨਾਂ ਨੇ ਜਾ ਕੇ ਪਟੀਸ਼ਨ ਪਾਈ, ਇਹਨਾਂ ਦੀ ਪਟੀਸ਼ਨ ਖਾਰਜ ਹੋ ਗਈ। ਫਿਰ ਲੋਕੀ ਹਾਈ ਕੋਰਟ ਚ ਤੁਰੇ ਫਿਰਦੇ ਆ ਕਿ ਜਿਹੜਾ ਹਾਈ ਕੋਰਟ ਨੇ ਫੈਸਲਾ ਦਿੱਤਾ ਸੀਗਾ, ਜਿਹੜੀ ਸੂਬਾ ਸਰਕਾਰ ਆ ਉਸ ਫੈਸਲੇ ਦੀ ਵੀ ਅਵਗਿਆ ਕਰਦੀ ਪਈ ਆ, ਯਾਨੀ ਉਸ ਫੈਸਲੇ ਤੇ ਵੀ ਫੁੱਲ ਨਹੀਂ ਚੜਾਏ ਜਾ ਰਹੇ। ਫਿਰ ਤੀਜੀ ਚੀਜ਼ ਐਤਕੀ ਜਿਹੜੀ ਨਵੀਂ ਹੋਈ ਆ ਉਹ ਇਹ ਹੋਈ ਆ ਕਿ ਮੰਤਰੀ ਸਿੱਧੇ ਤੌਰ ਤੇ ਕੋਈ ਧਮਕਾਉਂਦਾ ਨਜ਼ਰ ਆਇਆ, ਕੋਈ ਲਲਚਾਉਂਦਾ ਨਜ਼ਰ ਆਇਆ, ਕੋਈ ਸੌਦੇਬਾਜ਼ੀ ਕਰਦਾ ਨਜ਼ਰ ਆਇਆ, ਕੋਈ ਪਰਦੇ ਪਾਉਂਦਾ ਨਜ਼ਰ ਆਇਆ। ਯਾਨੀ ਸਿਆਸਤ ਜਿਹੜੀ ਆ ਉਹ ਬੜੀ ਬੇਸ਼ਰਮੀ ਦੀ ਹੱਦ ਪਾਰ ਕਰਕੇ ਉਹ ਐਕਟਿਵ ਸਿੱਧੇ ਤੌਰ ਤੇ ਇਹਨਾਂ ਇਲੈਕਸ਼ਨਾਂ ਨੂੰ ਪ੍ਰਭਾਵਿਤ ਕਰਦੀ ਨਜ਼ਰ ਆਈ। ਇੱਕ ਨਵੀਂ ਚੀਜ਼ ਆ, ਦੇਖ ਲਓ ਨਾ ਹੁਣ ਤੁਸੀਂ ਰਾਜੇ ਵੜਿੰਗ ਦੀ ਵੀਡੀਓ, ਸਾਧੂ ਸਿੰਘ ਧਰਮਸੋਤ ਦੀ ਵੀਡੀਓ, ਇੱਕ ਹੋਰ ਉਧਰ ਮਾਝੇ ਦਾ ਜਿਹੜਾ ਮੰਤਰੀ ਉਹਦੀ ਆਡੀਓ, ਪਤਾ ਨਹੀਂ ਕਿੰਨੀਆਂ ਕੁ ਇਹੋ ਜਿਹੀਆਂ ਜਿਹੜੀਆਂ ਪ੍ਰਤੱਖ ਉਦਾਹਰਨਾਂ ਜਿਹਦੇ ਵਿੱਚ ਇਹ ਚੀਜ਼ ਸਾਫ਼ ਹੋ ਜਾਂਦੀ ਆ ਕਿ ਪੰਚਾਇਤ ਇਕਾਈ ਬੜੀ ਮਹੱਤਵਪੂਰਨ ਇਕਾਈ ਸੀਗੀ ਸੰਵਿਧਾਨ ਦੀ, ਲੋਕਤੰਤਰ ਦੀ, ਜਮਹੂਰੀਅਤ ਦੀ। ਉਹਦੇ ਵਿੱਚ ਇਹਨਾਂ ਦਾ ਇੰਨਾ ਜ਼ਿਆਦਾ ਪ੍ਰਭਾਵ ਆ ਕਿ ਇੱਕ ਸਾਈਡ ਤੇ ਬੈਠਾ ਮੰਤਰੀ ਸੰਤਰੀ ਰਸੂਖਦਾਰ ਬੰਦਾ ਜਿਹੜਾ ਉਹ ਲੈ ਕੇ ਭੇਂਟਾ ਤੇ ਉੱਥੋਂ ਹੀ ਸਰਪੰਚ ਜਿਹੜੇ ਨਿਸ਼ਚਿਤ ਕਰੀ ਜਾਂਦਾ ਕਿ ਆ ਚੱਕੋ। ਔਰ ਇੱਕ ਇਲਾਕਾ ਤੇ ਇਹੋ ਜਿਹਾ ਜਿਸ ਮੰਤਰੀ ਦੀ ਆਡੀਓ ਰਿਲੀਜ਼ ਹੋਈ ਆ, ਆਡੀਓ ਵਾਇਰਲ ਹੋਈ ਆ, ਤਾਂ ਉਸ ਹਲਕੇ ਦੇ ਇੱਕ ਬਲਾਕ ਦੇ ਵਿੱਚ 147 ਚੋਂ 128 ਸਰਪੰਚ ਜਿਹੜੇ ਆ ਉਹ ਉਦਾਂ ਹੀ ਬਣ ਗਏ, ਸਰਬਸੰਮਤੀ ਆ। ਹੁਣ ਲੋਕਾਂ ਨੇ ਐਤਕੀ ਸ਼ਬਦ ਨਵੇਂ ਇਜਾਦ ਕੀਤੇ, ਕਹਿੰਦੇ ਅੱਗੇ ਸਰਬਸੰਮਤੀ ਹੁੰਦੀ ਸੀਗੀ, ਹੁਣ ਸਰਬਸੰਮਤੀ ਹੋਈ ਆ ਕਾਂਗਰਸ। ਇਹ ਕਹਿੰਦੇ ਜਿਹੜੀ ਬਚੀ ਖੁਚੀ ਆ ਉਹ ਸ਼ਰਾਬ ਸੰਮਤੀ ਹੋ ਜਾਣੀ। ਇਹ ਸਾਡੀ ਜਮਹੂਰੀਅਤ ਦਾ ਜਨਾਜ਼ਾ ਹੈ। ਸੋ ਇਹ ਤੁਸੀਂ ਵੇਖੋ ਕਿ 147 ਚੋਂ 128 ਸਰਪੰਚ ਬੰਨੇ, ਇਹ ਆਪਣੇ ਆਪ ਦੇ ਵਿੱਚ ਵੀ ਇੱਕ ਬਹੁਤ ਵੱਡਾ ਸਵਾਲ ਹੈ ਕਿ ਕੀ ਪੰਜਾਬ ਇੰਨਾ ਜ਼ਿਆਦਾ ਸਿਆਣਾ ਹੋ ਗਿਆ ਕਿ ਉਹ ਐਤਕੀ ਇਲੈਕਸ਼ਨ ਲੜਨਾ ਹੀ ਨਹੀਂ ਚਾਹੁੰਦਾ। ਇੱਕ ਬਲਾਕ ਦੇ ਵਿੱਚ ਇੰਨੇ ਲੋਕ ਜ਼ਿਆਦਾ ਸਿਆਣੇ ਆ ਕਿ ਉਹ ਇਲੈਕਸ਼ਨ ਤੇ ਖਰਚਾ ਕਰਨਾ ਹੀ ਨਹੀਂ ਚਾਹੁੰਦੇ, ਜਾਂ ਉਹਨਾਂ ਨੂੰ ਇਲੈਕਸ਼ਨ ਦਿੱਤਾ ਹੀ ਨਹੀਂ ਜਾ ਰਿਹਾ। ਇਹ ਦੋ ਬਹੁਤ ਵੱਡੇ ਸਵਾਲ, ਬਹੁਤ ਅਹਿਮ ਸਵਾਲ ਆ। ਤਾਂ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕੰਮ ਕਾਰ ਕੀਤਾ, ਲੋਕੀ ਤੇ ਬੌੜੀ ਕਰਦੇ, ਲੋਕੀ ਕਹਿੰਦੇ ਕਿ ਛੱਡੋ ਇਹ ਕਲੇਸ਼ ਛੱਡੋ, ਸਾਨੂੰ ਤੁਸੀਂ ਓਦਾਂ ਹੀ ਸਰਪੰਚ ਦੇ ਦਿਆ ਕਰੋ, ਮੈਂਬਰ ਦੇ ਦਿਆ ਕਰੋ ਕਿ ਹਾਂ ਭਾਈ ਸਾਡੀ ਸਰਕਾਰ ਆ, ਆਹ ਸਾਡੇ ਬੰਦੇ ਆ, ਤੁਸੀਂ ਇਹਨਾਂ ਤੋਂ ਕੰਮ ਕਰਾ ਲਓ। ਇਹ ਨਿਰਾਸ਼ਾ ਹੈ ਨਾ, ਨਿਰਾਸ਼ਾ। ਜਿਹੜੇ ਚੇਤਨ ਲੋਕ ਆ, ਜਿਹੜੇ ਜਾਗਰੂਕ ਲੋਕ ਆ, ਉਹ ਇਹਨਾਂ ਚੀਜ਼ਾਂ ਨੂੰ ਨਕਾਰਦੇ ਪਏ। ਤਾਂ ਮੇਰੇ ਖਿਆਲ ਦੇ ਨਾਲ ਜੇ ਇਸ ਤਰ੍ਹਾਂ ਦਾ ਕੰਮ ਹੈ ਤੇ ਨੋਟਾ ਦੇਣਾ ਚਾਹੀਦਾ। ਮੰਨ ਲਓ ਜੇ ਸੰਮਤੀ ਹੁੰਦੀ ਆ, ਸੰਮਤੀ ਹੋ ਵੀ ਜਾਂਦੀ ਆ, ਤਾਂ ਫਿਰ ਵੀ ਵੋਟਾਂ ਜ਼ਰੂਰ ਪਵਾਈਆਂ ਜਾਣੀਆਂ ਚਾਹੀਦੀਆਂ। ਮੰਨ ਲਓ ਜੇ ਨਾਮਜ਼ਦਗੀਆਂ ਰੱਦ ਹੁੰਦੀਆਂ ਤੇ ਉੱਥੇ ਇੱਕ ਵਾਰੀ ਮਸ਼ੀਨ ਰੱਖ ਦੇਣਾ ਕਿ ਹਾਂ ਭਾਈ ਇੱਕੋ ਮੈਦਾਨ ਚ ਆਇਆ ਗਿਆ, ਪਰ ਇਹਦੇ ਮੁਕਾਬਲੇ ਨੋਟਾ, ਤੇ ਪਤਾ ਲੱਗ ਜਾ ਕਰੂਗਾ ਕਿ ਕੌਣ ਕਿੰਨੇ ਪਾਣੀ ਚ। ਕੱਲ ਵੀ ਆਪਾਂ ਗੱਲ ਕੀਤੀ ਸੀਗੀ ਕਿ ਇੱਕ MLA ਦੀ ਧੀ ਨੇ ਕਾਗਜ਼ ਭਰ ਦਿੱਤੇ, ਪਰ ਜਦੋਂ ਵਿਰੋਧ ਦੇ ਵਿੱਚ ਦੋ ਨਿੱਤਰ ਆਏ ਉਹਨਾਂ ਨੇ ਕਾਗਜ਼ ਵਾਪਸ ਲੈ ਲਏ। MLA ਦੀ ਧੀ ਸਰਪੰਚ ਖੜਦੀ ਆ, ਮੁੜ ਕੇ ਕਾਗਜ਼ ਚੁੱਕ ਕੇ ਵਾਪਸ ਕਰ ਲੈਂਦੀ ਆ। ਇਹਦੇ ਵਿੱਚ ਕੋਈ ਨਾ ਕੋਈ ਰਾਜ ਤੇ ਹੈ, ਕੋਈ ਨਾ ਕੋਈ ਡਰ ਤੇ ਹੈ। ਕਹਿਣ ਦਾ ਮਤਲਬ ਇਹ ਹੈ ਕਿ ਇਸ ਤਰ੍ਹਾਂ ਦੀ ਪ੍ਰਕਿਰਿਆ ਜ਼ਰੂਰ ਸਾਨੂੰ ਇੰਪਲੀਮੈਂਟ ਕਰਨੀ ਪਊਗੀ, ਅਮਲ ਚ ਲਿਆਉਣੀ ਪਊਗੀ ਕਿ ਜੇ ਇਸ ਤਰ੍ਹਾਂ ਕੋਈ ਗੱਲ ਬਣਦੀ ਆ ਕਿ ਹਾਂ ਜੀ ਕੋਈ ਰਹਿ ਹੀ ਨਹੀਂ ਗਿਆ ਮੁਕਾਬਲੇ ਦੇ ਵਿੱਚ, ਤੇ ਉੱਥੇ ਨੋਟਾ ਘੱਟੋ ਘੱਟ ਮੁਕਾਬਲੇ ਚ ਲਿਆ ਦਿੱਤਾ ਜਾਣਾ ਚਾਹੀਦਾ। ਜੀ। ਤੇ ਮਿੰਟੂ ਜੀ, ਇਹ ਜਿਹੜੀਆਂ ਪੰਚਾਇਤੀ ਚੋਣਾਂ, ਇਹ ਮੁਕਾਬਲਾ ਕਾਂਗਰਸ ਵਰਸਿਸ ਅਕਾਲੀ ਬਹੁਤਾ ਦਿਖਿਆ ਕਿ ਕਾਂਗਰਸ ਵਰਸਿਸ ਕਾਂਗਰਸ ਹੀ ਆ? ਬਿਲਕੁਲ ਕਾਂਗਰਸ ਵਰਸਿਸ ਕਾਂਗਰਸ, ਔਰ ਕਾਲੀ ਵਰਸਿਸ ਕਾਲੀ ਉਦੋਂ ਹੁੰਦਾ ਜਦੋਂ ਕਾਲੀ ਰਾਜ ਹੋਵੇ। ਐਤਕੀ ਕਾਂਗਰਸ ਵਰਸਿਸ ਕਾਂਗਰਸ ਵੀ, ਔਰ ਸਾਡੇ ਇੱਧਰ ਇਲਾਕੇ ਦੇ ਵਿੱਚ ਕਾਲੀ ਵਰਸਿਸ ਕਾਲੀ ਵੀ ਹੈ। ਜਿੱਦਾਂ ਹੁਣ ਮੇਰਾ ਪਿੰਡ ਆ, ਮੇਰੇ ਪਿੰਡ ਦੇ ਵਿੱਚ ਦੋਵੇਂ ਹੀ ਕਾਲੀ ਆ, ਦੋਵੇਂ ਨੌਜਵਾਨ ਆ, ਦੋਵੇਂ
ਵੱਖੋ ਵੱਖਰੇ ਜਥੇਦਾਰਾਂ ਤੋਂ ਆਸ਼ੀਰਵਾਦ ਪ੍ਰਾਪਤ ਆ। ਤੋ ਇਸ ਤਰ੍ਹਾਂ ਹੀ ਆ ਮਾਹੌਲ, ਪਰ ਬਹੁਤੇ ਜ਼ਿਆਦਾ ਜਿਹੜੇ ਉਹ ਐਤਕੀ ਕਾਂਗਰਸ ਵਰਸਸ ਕਾਂਗਰਸੀ ਆ। ਔਰ ਇਹ ਹੁੰਦਾ ਜਿਹਦੀ ਸੱਤਾ ਹੁੰਦੀ ਆ ਉਹਦੇ ਆਪਸ ਦੇ ਵਿੱਚ ਰਹਿੰਦੇ ਆ। ਪਰ ਗੱਲ ਇਹ ਆ ਨਾ ਕਿ ਦੇਖੋ ਠੀਕ ਆ ਕਿ ਅੜਫਸ ਹੋਣੀ ਚਾਹੀਦੀ ਆ, ਪਰ ਰੌਲਾ ਹੈ ਕਿ ਕਾਂਗਰਸ ਵਰਸਸ ਕਾਂਗਰਸ ਹੋਣਾ ਹੀ ਨਹੀਂ ਚਾਹੀਦਾ, ਮਸਲਾ ਹੀ ਨਹੀਂ ਹੋਣਾ ਚਾਹੀਦਾ। ਮੈਂ ਤੇ ਇਹ ਕਹਿੰਦਾ ਕਿ ਚਾਹੇ ਕਾਉਂਸਲਰ ਦਾ ਇਲੈਕਸ਼ਨ ਆ, ਚਾਹੇ ਸਰਪੰਚ ਦਾ, ਚਾਹੇ ਪੰਚਾਇਤ ਮੈਂਬਰ ਦਾ, ਇਹਦੇ ਚ ਜਿਹੜਾ ਪੋਲੀਟੀਕਲ ਇਨਫਲੂਐਂਸ ਆ ਉਹ ਹੋਣਾ ਹੀ ਨਹੀਂ ਚਾਹੀਦਾ। ਕਿਉਂਕਿ ਇਹ ਜਨਤਾ ਦੇ ਨੁਮਾਇੰਦੇ ਆ, ਵਾਰਡ ਦੇ ਨੁਮਾਇੰਦੇ ਆ, ਪਿੰਡ ਦੇ ਨੁਮਾਇੰਦੇ ਆ, ਨਗਰ ਦੇ ਨੁਮਾਇੰਦੇ ਆ। ਜਦੋਂ ਰਾਜਨੀਤਿਕ ਦਖਲਅੰਦਾਜ਼ੀ ਹੋਊਗੀ ਉਦੋਂ ਇਲੈਕਸ਼ਨ ਪ੍ਰਭਾਵਿਤ ਹੋਊਗਾ ਹੀ ਹੋਊਗਾ, ਔਰ ਜਦੋਂ ਇਲੈਕਸ਼ਨ ਪ੍ਰਭਾਵਿਤ ਹੋਊਗਾ ਉਦੋਂ ਜਮਹੂਰੀਅਤ ਜਿਹੜੀ ਆ ਉਹ ਖਤਰੇ 'ਚ ਪਊਗੀ। ਔਰ ਮੈਂ ਜੋ ਦੇਖਦਾ ਪਿਆ ਇੰਨਾ ਖਤਰਨਾਕ ਰੁਝਾਨ ਆ ਕਿ ਕੋਈ ਵੀ ਬੰਦਾ ਸਰਪੰਚ ਬਣ ਸਕਦਾ, ਉਹਦੇ ਕੋਲ ਥੈਲੀ ਵੱਡੀ ਹੋਣੀ ਚਾਹੀਦੀ ਹੈ, ਚਾਹੇ ਉਹ ਸਿਰੇ ਦਾ ਛਟਿਆ ਬਦਮਾਸ਼ ਆ, ਜਿੰਨਾ ਮਰਜ਼ੀ ਸਿਰੇ ਦਾ ਲੰਡਰ ਬੰਦਾ, ਜੇ ਉਹਦੇ ਕੋਲ ਪੈਸਾ ਉਹ ਸਰਪੰਚ ਬਣ ਸਕਦਾ। ਔਰ ਉਹਦੀ ਸਿਰਫ ਤੇ ਸਿਰਫ ਇੱਕੋ ਕਾਬਲੀਅਤ ਹੋਣੀ ਚਾਹੀਦੀ ਆ ਜੋ ਚਮਚਾ ਤਗੜੇ ਲੀਡਰ ਦਾ ਹੋਵੇ। ਜੀ ਜੀ ਬਿਲਕੁਲ। ਤੇ ਕੀ ਆਮ ਆਦਮੀ ਪਾਰਟੀ ਜਾਂ ਖੈਰੇ ਧੜੇ ਕਿਸੇ ਵੀ ਕੋਈ ਵਿਰੋਧੀ ਪਾਰਟੀ ਦਾ ਕੋਈ ਅਸਰ ਨਜ਼ਰ ਆਊਗਾ ਜਾਂ ਉਹ ਕੋਈ ਪ੍ਰਭਾਵ ਪਾ ਸਕਦੇ ਨੇ? ਨਹੀਂ, ਇਹਨਾਂ ਦਾ ਪੰਚਾਇਤੀ ਇਲੈਕਸ਼ਨ ਦੇ ਵਿੱਚ ਕੋਈ ਪ੍ਰਭਾਵ ਨਹੀਂ ਹੈ। ਔਰ ਮੈਨੂੰ ਤਾਂ ਕੋਈ ਵਿਰਲਾ ਟਾਵਾਂ ਸਰਪੰਚ, ਜਿੱਦਾਂ ਆਮ ਆਦਮੀ ਪਾਰਟੀ ਦੀ ਇੱਕ ਕੁੜੀ ਖੜੀ ਆ ਨਰਿੰਦਰ ਕੌਰ ਭਰਾਜ, ਤੇ ਜਦੋਂ ਆਪਾਂ ਸੰਗਰੂਰ ਤੋਂ ਪਟਿਆਲੇ ਨੂੰ ਜਾਂਦੇ ਆ ਨਾ, ਰਾਹ ਦੇ ਵਿੱਚ ਪਿੰਡ ਪੈਂਦਾ ਭਰਾਜ, ਇਹ ਉਹ ਕੁੜੀ ਆ ਜਿਹਨੇ ਬੂਥ ਲਾਇਆ ਸੀਗਾ ਆਪਦੇ ਪਿੰਡ ਦੇ ਵਿੱਚ। ਯਾਨੀ ਜਿਹਨੂੰ ਆਪਾਂ ਦਰੀ ਵਿਛਾਉਣੀ ਕਹਿ ਦਿੰਦੇ ਆ, ਉਦੋਂ ਬੜੀ ਇਸ ਕੁੜੀ ਦੀ ਸ਼ੋਭਾ ਹੋਈ ਸੀਗੀ। ਕੋਈ ਉੱਥੇ ਜਾ ਕੇ ਬੂਥ ਨਹੀਂ ਸੀ ਇਹਨਾਂ ਦਾ ਲਾਉਂਦਾ, ਪਿੰਡ ਦੇ ਵਿੱਚ ਕੁੜੀ ਉੱਠੀ ਸੀਗੀ, ਤਾਂ ਸਰਪੰਚ ਵੀ ਇਹ ਉੱਠੀ ਆ ਆਮ ਆਦਮੀ ਪਾਰਟੀ ਵੱਲੋਂ। ਇੱਕੋ ਇੱਕ ਇਹ ਐਸੀ ਉਮੀਦ ਸੀ ਆ ਜਿਹਦੀ ਚਰਚਾ ਜਿਹੜੀ ਉਹ ਪੂਰੇ ਪੰਜਾਬ 'ਚ ਹੋਈ ਆ। ਬਾਕੀ ਕੋਈ ਵਿਰਲਾ ਟਾਵਾ ਪੂਰੇ ਪੰਜਾਬ 'ਚ ਹੋਵੇ, ਖੈਰਾ ਸਾਡੇ ਨਾਲ ਤਾਲੁਕ ਰੱਖਦਾ ਹੋਵੇ, ਚਾਹੇ ਉਹ ਇਹਨਾਂ ਦੇ ਨਾਲ ਤਾਲੁਕ ਰੱਖਦਾ ਹੋਵੇ, ਵੱਖਰੀ ਗੱਲ ਹੈ। ਪਰ ਖੁੱਲੇ ਰੂਪ ਦੇ ਵਿੱਚ ਜੇ ਆਪਾਂ ਕਹੀਏ ਕਿ ਤਕੋਨਾ ਮੁਕਾਬਲਾ ਪੂਰੇ ਪੰਜਾਬ ਦੇ ਵਿੱਚ, ਐਸਾ ਕੁਛ ਵੀ ਵੇਖਣ ਨੂੰ ਨਹੀਂ ਮਿਲਿਆ। ਜੀ ਜੀ ਜੀ। ਤੇ ਅਗਲੀ ਮਿੰਟੂ ਜੀ ਆਪਾਂ ਜਿਹੜੀ ਗੱਲ ਦੇ ਉੱਤੇ ਨਜ਼ਰ ਮਾਰਦੇ ਹਾਂ, ਕਹਿੰਦੇ ਚੀਮਾ ਹੁਣਾਂ ਨੂੰ STF ਨੇ ਤਲਬ ਕੀਤਾ। ਦੇਖੋ, STF ਨੇ ਦਲਜੀਤ ਸਿੰਘ ਚੀਮਾ ਨੂੰ ਤਲਬ ਕੀਤਾ। ਦਲਜੀਤ ਸਿੰਘ ਚੀਮਾ ਨੇ ਇਹਦੀ ਪੁਸ਼ਟੀ ਵੀ ਕਰ ਦਿੱਤੀ ਔਰ ਨਾਲ ਕਿਹਾ ਕਿ ਮੈਂ ਜਾਊਂਗਾ ਵੀ ਜ਼ਰੂਰ। ਇਹਦਾ ਮਤਲਬ ਹੈ ਕਿ ਉਹਨਾਂ ਨੂੰ ਤਲਬ ਕੀਤਾ ਔਰ ਜਾਣਗੇ ਵੀ ਜ਼ਰੂਰ, ਔਰ ਜਾਣਾ ਹੀ ਪਊਗਾ, ਕਿਉਂਕਿ ਅੱਗੇ ਵੱਡੇ ਬਾਦਲ, ਛੋਟੇ ਬਾਦਲ, ਅਕਸ਼ੇ ਕੁਮਾਰ, ਇਹ ਸਾਰੇ ਜਿਹੜੇ ਆ ਉਹ ਪੇਸ਼ ਹੋ ਚੁੱਕੇ ਆ। ਸੋ ਦਲਜੀਤ ਸਿੰਘ ਚੀਮਾ ਨੂੰ ਕਿਉਂ ਤਲਬ ਕੀਤਾ ਗਿਆ ਇਹ ਜਾਣਨਾ ਜ਼ਰੂਰੀ ਆ, ਕਿਉਂਕਿ ਤੁਹਾਨੂੰ ਯਾਦ ਹੋਣਾ ਉਹ ਚਿੱਠੀ ਦਾ ਰੌਲਾ ਪੈਂਦਾ ਸੀਗਾ ਜੋ ਡੇਰੇਦਾਰ ਨੇ ਮਾਫੀ ਵਾਸਤੇ ਭੇਜੀ ਸੀ, ਕਥਿਤ ਚਿੱਠੀ। ਫਿਰ ਉਸ ਤੋਂ ਬਾਅਦ ਉਹ ਅਕਾਲ ਤਖਤ ਤੇ ਪਹੁੰਚਦੀ ਆ, ਉਸ ਤੋਂ ਬਾਅਦ ਮਾਫੀ ਦਿੱਤੀ ਜਾਂਦੀ, ਉਸ ਤੋਂ ਬਾਅਦ ਸਾਰਾ ਬਵਾਲ ਸ਼ੁਰੂ ਹੁੰਦਾ। ਹੁਣ ਰੌਲਾ ਇਹ ਪੈਂਦਾ ਹੈ ਕਿ ਜਿਹੜੀ ਉਹ ਚਿੱਠੀ ਬਾਦਲਾਂ ਵੱਲੋਂ ਕਹਿੰਦੇ ਆ ਕਿ ਭੇਜੀ ਗਈ, ਬਾਦਲਾਂ ਦੇ ਘਰੇ ਜਿਵੇਂ ਦਾਅਵਾ ਕੀਤਾ ਗਿਆ ਸੀਗਾ ਕਿ ਸੱਦ ਕੇ ਜਥੇਦਾਰਾਂ ਨੂੰ ਦਿਖਾਈ ਗਈ, ਉਹ ਚਿੱਠੀ ਜਿਹੜੀ ਸੀ ਉਹਦਾ ਮਜ਼ਮੂਨ ਜਿਹੜਾ ਸੀਗਾ ਉਹ ਉੱਥੋਂ ਪਹੁੰਚਦਿਆਂ ਅਗਲੀ ਵਾਰੀ ਉਹ ਬਦਲ ਗਿਆ, ਔਰ ਮਜ਼ਮੂਨ ਹੀ ਨਹੀਂ ਭਾਸ਼ਾ ਵੀ ਬਦਲ ਗਈ ਇਹਦਾ। ਤਾਂ ਉਹ ਇੱਕ ਦੋਸ਼ ਲੱਗਦਾ ਸੀ ਸਿੱਧੇ ਰੂਪ ਦੇ ਵਿੱਚ ਕਿ ਉਹ ਚਿੱਠੀ ਜਿਹੜੀ ਲੈ ਕੇ ਆਏ ਆ ਉਹ ਦਲਜੀਤ ਸਿੰਘ ਚੀਮਾ ਲੈ। ਤਾਂ ਦਲਜੀਤ ਸਿੰਘ ਚੀਮਾ ਨੂੰ ਇਸ ਕੜੀ ਦੇ ਤਹਿਤ ਇਹਨਾਂ ਨੇ ਤਲਬ ਕੀਤਾ। ਔਰ ਇਹਦੇ ਵਿੱਚ ਦੇਖੋ ਮੈਂ ਬੜਾ ਹੈਰਾਨ ਹਾਂ ਇਸ ਗੱਲ ਤੋਂ ਕਿ ਬਾਈਬਲ ਕਲਾਂ ਤੇ ਜਾਂ ਕੋਟਕਪੂਰਾ ਦੇ ਵਿੱਚ ਜੋ ਗੋਲੀकांड ਵਾਪਰਿਆ ਉਹਦੀ ਸਭ ਤੋਂ ਅਹਿਮ ਕੜੀ ਆ ਸੁਮੇਧ ਸੈਣੀ। ਸੁਮੇਧ ਸੈਣੀ ਨੂੰ ਕਿਉਂ ਨਹੀਂ ਤਲਬ ਕੀਤਾ ਜਾ ਰਿਹਾ, ਮੈਂ ਪਹਿਲੇ ਦਿਨ ਤੋਂ ਸਵਾਲ ਖੜਾ ਕਰਦਾ। ਔਰ ਉਹਦਾ ਜਵਾਬ ਵੀ ਆਪਾਂ ਨੂੰ ਮਿਲ ਗਿਆ ਜਦੋਂ ਉਹਨੇ ਇਹਨਾਂ ਦੀ ਕਲੋਜ਼ਰ ਰਿਪੋਰਟ ਦੇ ਖਿਲਾਫ ਜਾ ਕੇ ਅਦਾਲਤ ਦੇ ਵਿੱਚ ਕਈ ਦਾਅਵੇ ਕਰ ਦਿੱਤੇ ਸੀਗੇ। ਇੱਕ ਤਰ੍ਹਾਂ ਨਾਲ ਸਿੱਧੇ ਤੌਰ ਤੇ ਕਹਿ ਰਹੀ ਹੈ ਕਿ ਸੌਦੇਬਾਜ਼ੀ ਵਾਲੀ ਖੇਡ ਹੋ ਰਹੀ ਸੀ ਕਿ ਜੇ ਤੁਸੀਂ ਮੈਨੂੰ ਛੇੜੋਗੇ ਮੈਂ ਤੁਹਾਨੂੰ ਵੀ ਨਹੀਂ ਛੇੜੂਗਾ। ਤਾਂ ਇੱਧਰ ਵੀ ਇਹੋ ਹੀ ਮੈਨੂੰ ਹੁੰਦੀ ਆ, ਕਦੀ ਚੀਮੇ ਨੂੰ ਕਰ ਲਿਆ, ਉਹਨੂੰ ਤਲਬ ਕਰ ਲਿਆ। ਇਹਨਾਂ ਕੜੀਆਂ ਦੇ ਵਿੱਚ ਸਭ ਤੋਂ ਅਹਿਮ ਕੜੀ ਸੀ ਗਿਆਨੀ ਗੁਰਮੁਖ ਸਿੰਘ। ਘੱਟੋ ਘੱਟ ਉਹਨੂੰ ਤਲਬ ਤੇ ਕੀਤਾ ਜਾਵੇ ਨਾ, ਠੀਕ ਹੈ ਝੂਠ ਬੋਲੂਗਾ ਵੱਖਰੀ ਗੱਲ ਆ, ਪਰ ਜਿਹੜੀ ਉਹਨੇ ਇੱਕ ਵਾਰੀ ਲਿਫਾਫਾਬਾਜ਼ੀ ਕੀਤੀ ਸੀਗੀ ਕਿ ਏਦਾਂ ਨਹੀਂ ਜੀ ਏਦਾਂ ਹੋਇਆ, 1.5 ਘੰਟੇ ਦੀਆਂ ਉਹਨੇ ਬਾਈਟਾਂ ਦਿੱਤੀਆਂ, ਉਹ ਤਾਂ ਘੱਟੋ ਘੱਟ ਝੂਠੀਆਂ ਸਾਬਤ ਹੋਣਗੀਆਂ ਨਾ। ਇਹ ਬੰਦਾ ਉਦੋਂ ਝੂਠ ਬੋਲਦਾ। ਸੋ ਸਭ ਤੋਂ ਅਹਿਮ ਕੜੀ ਆ ਗਿਆਨੀ ਗੁਰਮੁਖ, ਜਿਹਨੇ ਦਾਅਵਾ ਕੀਤਾ ਸੀਗਾ ਕਿ ਇਹਨਾਂ ਦੀ ਮੀਟਿੰਗ ਹੋਈ ਆ ਬੰਬੇ ਦੇ ਵਿੱਚ, ਫਿਰ ਸਾਨੂੰ ਉੱਥੇ ਤਲਬ ਕੀਤਾ ਗਿਆ। ਪਹਿਲਾ ਮੌਕਾ ਹੋਣਾ ਸ਼ਾਇਦ ਜਦੋਂ ਜਥੇਦਾਰਾਂ ਨੂੰ ਵੀ ਤਲਬ ਕੀਤਾ ਗਿਆ ਹੋਵੇ ਕਿਸੇ ਦੀ ਕੋਠੀ ਦੇ। ਸੋ ਇਹ ਬੜੀ ਹੈਰਾਨਗੀ ਵਾਲੀ ਗੱਲ ਆ ਕਿ ਇਹ ਦੋ ਬੰਦੇ ਜਿਹੜੇ ਅਹਿਮ ਬੰਦੇ ਆ, ਇੱਕ ਗਿਆਨੀ ਗੁਰਮੁਖ ਸਿੰਘ ਤੇ ਸੁਮੇਧ ਸੈਣੀ, ਇਹਨਾਂ ਨੂੰ ਤਲਬ ਨਹੀਂ ਕੀਤਾ ਜਾ ਰਿਹਾ। ਤਾਂ ਹੁਣ ਦੇਖਦੇ ਹਾਂ ਕਿ
ਚੀਮਾ ਸਾਹਿਬ ਨੂੰ ਤਲਬ ਕੀਤੇ ਤੋਂ ਬਾਅਦ ਜਦੋਂ ਸਵਾਲ ਜਵਾਬਾਂ ਦਾ ਸਿਲਸਿਲਾ ਹੋਊਗਾ ਤਾਂ ਉਸ ਤੋਂ ਬਾਅਦ ਕੀ ਇਹਨਾਂ ਦੋਨਾਂ ਚੋਂ ਕਿਸੇ ਨੂੰ ਤਲਬ ਕੀਤਾ ਜਾਂਦਾ ਜਾਂ ਫਿਰ ਤੀਜਾ ਹੋਰ ਭਾਲ ਲਿਆ ਜਾਂਦਾ, ਇਹਨਾਂ ਦੋਨਾਂ ਨੂੰ ਫਿਰ ਛੱਡ ਦਿੱਤਾ ਜਾਂਦਾ। ਜੀ ਜੀ ਬਿਲਕੁਲ। ਅਗਲੀ ਆਪਾਂ ਮਿੰਟੂ ਜੀ ਜਿਹੜੀ ਗੱਲ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ, ਨਾਲ ਹੀ ਆਪਣੇ ਜਿਹੜੇ ਸਰੋਤਿਆਂ ਨੂੰ ਦੱਸ ਦਿਓ ਜੀ ਵੀ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਮਿੰਟੂ ਜੀ ਆਪਣੇ ਨਾਲ ਜੁੜੇ ਰਹਿਣਗੇ। ਸੋ ਤੁਸੀਂ ਵੀ ਜਿਹੜੇ ਸਵਾਲ ਆ ਮਿੰਟੂ ਜੀ ਨੂੰ ਕਰ ਸਕੋਗੇ ਨੰਬਰ 408 272 5200 ਦੇ ਉੱਤੇ ਕਾਲ ਕਰਕੇ। ਅਗਲੀ ਜਿਹੜੀ ਖਬਰ 'ਤੇ ਨਜ਼ਰ ਮਾਰੀਏ ਤਾਂ ਮਿੰਟੂ ਜੀ ਕਹਿੰਦੇ ਆ ਵੀ ਬਾਦਲਾਂ ਦੇ ਹਵਾਈ ਝੂਟਿਆਂ 'ਤੇ ਪੰਜਾਬ ਸਰਕਾਰ ਦਾ ਨਰਮ ਰੁਖ। ਦੇਖੋ ਇਹਨਾਂ ਨੇ ਦੱਸਿਆ ਕਿ 157 ਕਰੋੜ ਰੁਪਇਆ ਖਰਚ ਕੀਤਾ ਹਵਾਈ ਝੂਟਿਆਂ ਤੇ ਕੈਗ ਨੇ ਸਹੀ ਨਹੀਂ ਪਾਈ ਇਹਨਾਂ ਦਾ ਜਿਹੜਾ ਖਰਚਾ ਬਣਾ ਕੇ ਭੇਜਿਆ ਸੀਗਾ, ਕਿਉਂਕਿ ਉਹਨਾਂ ਨੇ ਕਈ ਸਵਾਲ ਖੜੇ ਕੀਤੇ ਸੀਗੇ। ਪਰ ਸਭ ਤੋਂ ਅਹਿਮ ਗੱਲ ਇਹ ਆ ਕਿ ਜਿਹੜੀ ਆ ਮੌਜੂਦਾ ਸਰਕਾਰ ਆ ਇਹ ਇਹਨਾਂ ਦੇ ਹਵਾਈ ਝੂਟਿਆਂ ਨੂੰ ਲੋਕ ਹਿੱਤ ਝੂਟੇ ਕਰਾਰ ਦੇ ਰਹੀ ਆ। ਕਹਿਣ ਦਾ ਭਾਵ ਇਹ ਆ ਕਿ ਜੋ ਉਡਾਰੀਆਂ ਮਾਰੀਆਂ ਗਈਆਂ ਕਹਿੰਦੇ ਕਿ ਲੋਕ ਹਿੱਤ ਆ, ਪਰ ਕੈਗ ਕਹਿੰਦੀ ਕਿ ਕਿੱਦਾਂ ਲੋਕ ਹਿੱਤ ਆ, ਇਹ ਏਦਾਂ ਲੋਕ ਹਿੱਤ ਨਹੀਂ ਸਾਬਤ ਹੁੰਦੇ। ਉਹ ਮੇਰੇ ਖਿਆਲ ਦੇ ਨਾਲ ਜਿੱਦਾਂ ਅੱਗੇ ਇਹਨਾਂ ਨੇ ਜਾਲੀ ਪੈਨਸ਼ਨਾਂ ਦੇ ਮਾਮਲੇ 'ਚ ਜਾਂ ਆਟਾ ਦਾਲ ਸਕੀਮ ਦੇ ਤਹਿਤ ਜਿਹੜੇ ਨੀਲੇ ਕਾਰਡ ਫਰਜ਼ੀ ਬਣਾਏ ਗਏ ਸੀਗੇ, ਜਾਂ ਹੋਰ ਜਿੱਦਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ, ਜਿੱਦਾਂ ਉਹਦਾ ਪਰਦਾ ਪਾਇਆ ਸੀਗਾ, ਉਸੇ ਤਰ੍ਹਾਂ ਉਸੇ ਤਰਜ਼ੇ ਅਮਲ ਤੇ ਇੱਧਰ ਵੀ ਪਰਦਾ ਪਾਇਆ ਸੀ। ਕਿਉਂਕਿ ਕੈਗ ਦੇ ਰਿਪੋਰਟ ਮੁਤਾਬਕ ਜੇ ਤੁਸੀਂ ਪੜ੍ਹੋਗੇ ਕਿ ਬਾਲਾਸਰ ਦੇ ਵਿੱਚ ਇੰਨੀਆਂ ਉਡਾਨਾਂ ਜੀ ਪਤਾ ਨਹੀਂ 46 ਦੇ ਕਰੀਬ ਬਾਲਾਸਰ ਜਿਹੜਾ ਆ ਉਹ ਇਹਨਾਂ ਦਾ ਫਾਰਮ ਹਾਊਸ ਆ ਬਾਦਲਾਂ ਦਾ। ਬਾਲਾਸਰ ਫਾਰਮ ਹਾਊਸ ਦੇ ਵਿੱਚ ਜੇ ਮੰਨ ਲਓ ਜਹਾਜ਼ ਜਾਂਦੇ ਆ ਤੇ ਉੱਥੇ ਦੱਸੋ ਕਿਹੜਾ ਸੰਗਤ ਦਰਸ਼ਨ ਹੁੰਦਾ ਸੀ ਪੰਜਾਬ ਦਾ, ਇਹਦਾ ਦੱਸਿਆ ਜਾਵੇ ਨਾ। ਕਿ ਚਲੋ ਪੰਜਾਬ ਦੇ ਵਿੱਚ ਬਾਦਲ ਸਾਹਿਬ ਕਿਤੇ ਜਾਂਦੇ ਆ, ਅਸੀਂ ਮੰਨ ਸਕਦੇ ਹਾਂ ਕਿ ਠੀਕ ਆ ਭਾਈ ਮੁੱਖ ਮੰਤਰੀ ਦਾ ਕੰਮ ਹੈ, ਉਹ ਸਮਾਂ ਬਚਾਉਂਦਾ, ਕਿਤੇ ਚਲੇ ਗਿਆ, ਪਰ ਉੱਥੇ ਬਾਲਾਸਰ ਦੇ ਵਿੱਚ ਉਡਾਣਾ, ਕਾਲ ਚਰਾਣੀ, ਫਲਾਣੇ ਪਿੰਡ। ਤੇ ਮੈਂ ਅੱਗੇ ਵੀ ਇੱਕ ਵਾਰੀ ਸ਼ਾਇਦ ਗੱਲ ਕੀਤੀ ਆ, ਇਹ ਇੱਕ ਮੌਕਾ ਸੀ ਇਹ ਵੀ ਵੇਖਿਆ ਆਪਣੀ ਅੱਖੀਂ ਕਿ ਬਾਦਲ ਪਿੰਡ ਦੇ ਨਾਲ ਇੱਕ ਪਿੰਡ ਆ ਭਾਗੂ, ਉੱਥੇ 2 ਦਿਨ ਹੈਲੀਕਾਪਟਰ ਖੜਾ ਰਿਹਾ ਸੀਗਾ। ਫੇਰ ਜਾ ਕੇ ਪਤਾ ਲੱਗਿਆ ਕਿ ਛੋਟੇ ਬਾਦਲ ਨੇ ਇੱਕ MP ਦੇ ਮੁੰਡੇ ਦੇ ਵਿਆਹ ਤੇ ਜਾਣਾ, ਤੇ ਉਹ ਰਸਤਾ ਸੀਗਾ ਜਿਹੜਾ ਉਹ ਤੁਸੀਂ ਸੱਚ ਜਾਣਿਓ ਜੇ ਬੰਦਾ ਚੰਗਾ ਮੋਟਰਸਾਈਕਲ ਛੰਡੇ ਤੇ ਘੰਟੇ 'ਚ ਪਹੁੰਚ ਸਕਦਾ ਸੀ, ਤੇ 2 ਦਿਨ 1.5 ਦਿਨ ਜਿਹੜਾ ਉਹ ਹੈਲੀਕਾਪਟਰ ਉੱਤੇ ਖੜਾ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਕਰਦੀਆਂ। ਹੁਣ ਚਲੋ ਬਾਦਲ ਦਾ ਵੀ ਛੱਡ ਦਿਓ, ਇੱਥੇ ਸ੍ਰੀ ਰਵੀ ਸ਼ੰਕਰ ਵਰਗੇ ਆ ਜਿਹੜੇ ਜਿਨ੍ਹਾਂ ਨੂੰ ਕਈ ਸਿਰੀਆਂ ਲੱਗੀਆਂ, ਉਹਨਾਂ ਨੂੰ ਵੀ ਹੁੰਦੇ ਦਿੰਦੇ ਰਹੇ ਆ। ਸੋ ਕੈਗ ਨੇ ਸਵਾਲ ਖੜੇ ਕੀਤੇ, ਉਹਨਾਂ ਨੇ ਕਿਹਾ ਅਸੀਂ ਸਹੀ ਨਹੀਂ ਪਾਉਣੀ ਇਹਨਾਂ ਚੀਜ਼ਾਂ, ਪਰ ਇਹ ਕਹਿੰਦੇ ਆ ਕਿ ਨਹੀਂ ਜੀ ਲੋਕ ਇਸ ਵਾਸਤੇ। ਤਾਂ ਇਹ ਆਪ ਹੀ ਦੱਸ ਦੇਣ ਕਿ ਬਾਲਾਸਰ ਦੇ ਵਿੱਚ ਜਾ ਕੇ ਬਾਦਲ ਸਾਹਿਬ ਕਿਹੜੇ ਲੋਕ ਹਿੱਤ ਉੱਥੇ ਵਿਚਾਰਦੇ ਸੀਗੇ। ਘੱਟੋ ਘੱਟ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਜ਼ਰੂਰ ਸਾਫ਼ ਕਰਨੀ ਚਾਹੀਦੀ। ਬਾਕੀ ਗੱਲ ਇਹ ਆ ਕਿ ਖਜ਼ਾਨਾ ਸਾਰੇ ਹੀ ਚੱਟਦੇ ਆ, ਸਾਰੀਆਂ ਸਿਉਂਕਾਂ ਆ, ਚਾਹੇ ਕੋਈ ਵੀ ਤੁਰਿਆ ਹੋਵੇ, ਔਰ ਦਾਵਾ ਇਹ ਕਰਦਾ ਕਿ ਜਿਹਨੇ ਐਤਕੀ ਖਜ਼ਾਨਾ ਚੱਟਿਆ ਮੈਂ ਉਹਨੂੰ ਚੱਟ ਕੇ ਰੱਖ ਦੂੰਗਾ, ਪਰ ਬਾਅਦ ਦੇ ਵਿੱਚ ਜਦੋਂ ਆਪ ਸੱਤਾ ਤੇ ਕਾਬਜ਼ ਹੋ ਜਾਂਦੇ ਆ ਉਹੀ ਕੰਮ ਆਪ ਕਰਨਾ ਹੁੰਦਾ। ਫਿਰ ਇਹ ਡਰ ਪਿਆ ਹੁੰਦਾ ਕਿ ਜਦੋਂ ਮੈਂ ਇੱਥੋਂ ਉੱਠ ਗਿਆ ਮੇਰਾ ਹਾਲ ਉਹੀ ਹੋਣਾ ਜੇ ਮੈਂ ਉਹਦੇ ਨਾਲ ਉਹ ਕਰੂੰਗਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਪਰਦਾਪੋਸ਼ੀ ਕੀਤੀ ਜਾ ਰਹੀ ਹੈ ਰੱਜ ਕੇ, ਔਰ ਖਜ਼ਾਨਾ ਖਾਲੀ ਐਵੇਂ ਨਹੀਂ ਹੋਇਆ। ਪਹਿਲੀ ਗੱਲ ਤੇ ਖਜ਼ਾਨਾ ਪੰਜਾਬ ਦਾ ਕਦੇ ਖਾਲੀ ਹੋਇਆ ਹੀ ਨਹੀਂ, ਨਾ ਹੋਊਗਾ। ਪਰ ਜਿਹੜਾ ਇਹ ਰੋਣਾ ਰੋਂਦੇ ਆ ਅਸਲ ਦੇ ਵਿੱਚ ਕਾਰਨ ਉਹਦਾ ਇਹੋ ਹੀ ਆ ਕਿ ਖਜ਼ਾਨਾ ਦੋਵਾਂ ਹੱਥਾਂ ਨੇ ਲੁੱਟਿਆ, ਚਾਹੇ ਉਹ ਪੰਜਾ ਹੋਵੇ ਚਾਹੇ ਤਕੜੀ ਹੋਵੇ, ਹਰੇਕ ਨੇ ਗਲਤ ਤੋਲਿਆ ਜਾਂ ਹਰੇਕ ਨੇ ਗਲਤ ਠੁੰਗ ਮਾਰੀ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਖਹਿਰੇ ਹੁਣਾਂ ਵੱਲੋਂ ਨਵੇਂ ਸਾਲ ਦੇ ਵਿੱਚ ਬਣ ਸਕਦੀ ਆ ਨਵੀਂ ਪਾਰਟੀ। ਦੇਖੋ ਇਹਨਾਂ ਨੇ ਸੰਕੇਤ ਦਿੱਤੇ ਆ ਕਿ ਨਵੇਂ ਸਾਲ ਦੇ ਵਿੱਚ ਨਵੀਂ ਸੋਚ ਆ ਜਿਹੜੀ ਉਹ ਅਸੀਂ ਪੰਜਾਬ ਦੇ ਮੁਖਾਤਬ ਕਰਾਂਗੇ। ਪਰ ਇਹਦੇ ਵਿੱਚ ਹੁਣ ਇੱਕ ਚੀਜ਼ ਤੁਸੀਂ ਵੇਖੀ ਹੋਣੀ ਹੈ ਕਿ ਜੈ ਕਿਸ਼ਨ ਆ ਉਹ ਚਲੇ ਗਿਆ, ਜੈ ਕਿਸ਼ਨ ਰੋੜੀ, ਉਹਨੇ ਤਾਂ ਇਹਨਾਂ ਦੇ ਰਾਹ ਦੇ ਵਿੱਚ ਰੋੜੇ ਵਿਛਾ ਦਿੱਤੇ ਆ। ਤਾਂ ਤਿੰਨਾਂ ਦਾ ਹੋਰ ਦਾਅਵਾ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਕਿ 3 ਇਹਨਾਂ ਦੇ ਨਾਲੋਂ ਹੋਰ ਟੁੱਟ ਕੇ ਆ ਜਾਣੇ ਸਾਡੇ ਨਾਲ। ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਕੁਨਬਾ ਲੈ ਕੇ ਤੁਰਿਆ ਸੀ ਸੁਖਪਾਲ ਸਿੰਘ ਖਹਿਰਾ, ਉਹ ਕੁਨਬਾ ਤੇ ਬਿਖਰ ਗਿਆ। ਹਾਲੇ ਉਹ ਜਿਵੇਂ ਆਂਦੇ ਹੁੰਦੇ ਨਾ ਕਿ ਪੋ ਨਾ ਚੱਲੀ ਬਾਬਾ ਖਿੱਤਿਆਈ ਆ, ਤਾਂ ਹਾਲੇ ਤਾਂ ਕੁਛ ਵੀ ਨਹੀਂ ਸੀ, ਸਿਰ ਚੋਂ ਪੂਣੀ ਵੀ ਨਹੀਂ ਸੀ ਕੱਤੀ, ਤੇ ਇਹ ਮਸਲਾ ਇੱਥੋਂ ਤੱਕ ਚਲੇ ਗਿਆ। 3 ਆ ਜਾਂਦੇ ਆ ਤਾਂ ਖਹਿਰਾ ਬਹੁਤ ਜ਼ਿਆਦਾ ਕਮਜ਼ੋਰ ਪੈ ਜਾਵੇਗਾ। ਤਾਂ ਖਹਿਰੇ ਲਈ ਹੁਣ ਸੰਕਟ ਇਹ ਆ ਕਿ ਜੇ ਉਹ ਪਿੱਛੇ ਹਟਦਾ ਗੱਲ ਕਹੀ ਤੋਂ ਤਾਂ ਵੀ ਮਿੱਟੀ, ਜੇ ਉਹ ਪਾਰਟੀ ਬਣਾਉਂਦਾ ਤਾਂ ਹੋ ਸਕਦਾ ਕਿ MLA ਜਿੱਦਾਂ ਦਾਅਵਾ ਕੀਤਾ ਜਾ ਰਿਹਾ 2-3-4 MLA ਜਿਹੜੇ ਉਹ ਹੋਰ ਬਿਖਰ ਜਾਣ, ਕਿਉਂਕਿ
ਇਹਦੇ ਵਿੱਚ ਚੱਕਰ ਇਹ ਆ ਕਿ ਬਹੁਤ ਸਾਰੇ ਲੋਕ ਆ ਜਿਹੜੇ ਉਹ ਆਪਣੀਆਂ ਚੀਜ਼ਾਂ ਦੇਖਦੇ ਆ, ਆਪਣੇ ਹਿੱਤ ਵੀ ਦੇਖਦੇ ਆ। ਬੇਸ਼ੱਕ ਉਹ ਪਹਿਲਾਂ ਦਾਅਵਾ ਕਰਦੇ ਹੁਣ ਅਸੀਂ ਪੰਜਾਬ ਦੇ ਨਾਲ ਖੜੇ ਆ, ਸੁਖਪਾਲ ਖਹਿਰੇ ਦੇ ਨਾਲ ਖੜੇ ਆ, ਪਰ ਜਦੋਂ ਉਹ ਭੱਤਿਆਂ ਦਾ ਜੋੜ ਘਟਾਓ ਕਰਦੇ ਆ ਨਾ ਘਰ ਵਾਲੀ ਨਾਲ ਬਹਿ ਕੇ, ਇੰਨੇ ਆਉਂਦੇ ਆ ਮਹੀਨੇ ਦੇ, ਇਹ ਅਸੀਂ ਇੱਧਰ ਤੁਰ ਪਏ ਇੱਧਰ ਤੁੱਲ ਪਏ, ਤਾਂ ਫਿਰ ਉਹ ਭੱਤੇ ਤਨਖਾਹਾਂ ਜਿਹੜੇ ਕੱਟੇ ਜਾਣਗੇ, ਕਿਉਂਕਿ ਜੋ ਦਲ ਬਦਲੂ ਕਾਨੂੰਨ ਆ ਉਹਨਾਂ ਤੇ ਲਾਗੂ ਹੋ ਜਾਊਗਾ, ਫਿਰ ਉਹ ਬਿਲਕੁਲ ਮਾਂਜੇ ਜਾਣ। ਤਾਂ ਸੁਖਪਾਲ ਖਹਿਰੇ ਦਾ ਸੰਕਟ ਇਹ ਆ। ਬਾਕੀ ਦੂਜੀ ਗੱਲ ਇਹ ਆ ਕਿ ਸੁਖਪਾਲ ਖਹਿਰੇ ਕੋਲ ਜਿੰਨਾ ਕੁ ਸਮਾਂ ਬਚਿਆ, ਮੈਨੂੰ ਨਹੀਂ ਲੱਗਦਾ ਕਿ ਸੁਖਪਾਲ ਖਹਿਰਾ ਹੁਣ ਇਸ ਸਮੇਂ ਨੂੰ ਕੈਸ਼ ਕਰ ਸਕਦਾ। ਸੁਖਪਾਲ ਖਹਿਰੇ ਵਾਸਤੇ ਮੇਰੇ ਖਿਆਲ ਦੇ ਨਾਲ ਉਹ ਸਮਾਂ ਠੀਕ ਸੀਗਾ ਜਦੋਂ ਬਠਿੰਡੇ 'ਚ ਇਹਨਾਂ ਨੇ ਬਗਾਵਤ ਦਾ ਪਹਿਲਾ ਬਿਗਲ ਵਜਾਇਆ। ਉਦੋਂ ਜੇ ਤੋਪਾ ਭਰ ਲੈਂਦੇ ਤੇ ਠੀਕ ਸੀਗਾ। ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਵਕਤ ਗਵਾਇਆ ਇਸ ਦੁਬਿਧਾ ਦੇ ਵਿੱਚ ਕਿ ਕੀ ਕੀਤਾ ਜਾਵੇ ਕੀ ਕੀਤਾ ਜਾਵੇ, ਤਾਂ ਉਹ ਵਕਤ ਇੰਨਾ ਜ਼ਿਆਦਾ ਬਹਿ ਗਿਆ ਕਿ ਵਿੱਚੋਂ ਟਕਸਾਲੀ ਆ ਗਏ, ਵਿੱਚੋਂ ਅਕਾਲੀਆਂ ਦਾ ਆਪਣਾ ਬਵਾਲ ਹੋ ਗਿਆ, ਕਾਂਗਰਸੀਆਂ ਦਾ। ਵੈਸੇ ਇਹ ਗੱਲ ਤੇ ਮੰਨਣ ਵਾਲੀ ਆ ਕਿ ਸਪੇਸ ਹੈ, ਜੇ ਧੜੇ ਦਾ ਅੱਜ ਵੀ ਸਪੇਸ ਆ, ਪਰ ਇੰਨਾ ਕੁਛ ਹੋ ਗਿਆ ਕਿ ਵੋਟਰ ਖੁਦ ਕਨਫਿਊਜ਼ ਹੋ ਜਾਂਦਾ ਇਹੋ ਜਿਹੀਆਂ ਚੀਜ਼ਾਂ ਦੇਖ ਕੇ, ਇੱਧਰ ਖਹਿਰਾ ਉੱਧਰ ਟਕਸਾਲੀ ਫਲਾਣ ਝਾੜੂ ਵਾਲੇ, ਤਾਂ ਕਿੱਧਰ ਜਾਈਏ। ਤਾਂ ਠੀਕ ਪਹੁੰਚੋ ਕਿ ਫਿਰ ਫੈਸਲਾ ਜਿਹੜਾ ਉਦੋਂ ਚਿੱਤੀ ਦੇ ਵਿੱਚ ਜਿਹੜੇ ਰਵਾਇਤੀ ਸੰਗਠਨ ਹੈ ਉਹਨਾਂ ਵਿੱਚੋਂ ਹੀ ਕਿਸੇ ਨਾਲ ਉਹਨਾਂ ਨੂੰ ਤੁਰਨ ਦਾ ਕਰਨਾ ਪਏ। ਜ਼ਿਆਦਾ ਜੀ ਗੱਲ ਆ ਕਿ ਸੁਖਪਾਲ ਖਹਿਰਾ ਪਾਰਟੀ ਬਣਾਊਗਾ, ਉਹ ਹੋ ਸਕਦਾ ਜਲਦੀ ਐਲਾਨ ਵੀ ਕਰ ਦੇਵੇ, ਪਰ ਦਿੱਕਤਾਂ ਪਰੇਸ਼ਾਨੀਆਂ ਬਹੁਤ ਆਉਣਗੀਆਂ। ਮੇਰੇ ਖਿਆਲ ਦੇ ਨਾਲ 2019 ਸੁਖਪਾਲ ਖਹਿਰੇ ਦਾ ਫਿਰ ਟਾਰਗੇਟ ਨਹੀਂ ਹੋਏਗਾ। ਸੁਖਪਾਲ ਖਹਿਰਾ ਪਾਰਟੀ ਜ਼ਰੂਰ ਖੜੀ ਕਰੂਗਾ, ਬਟ ਉਹਦਾ ਜਿਹੜਾ ਨਿਸ਼ਾਨਾ ਉਹ 2022 ਦੀਆਂ ਚੋਣਾਂ। ਜੀ ਜੀ। ਤੇ ਮਿੰਟੂ ਜੀ ਇੱਥੇ ਆਪਾਂ ਲਵਾਂਗੇ ਇੱਕ ਛੋਟੀ ਜੀ ਜਿਹੜੀ ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਹਾਂ। ਅਤੇ ਸਰੋਤਿਓ ਜੇ ਤੁਹਾਡੇ ਵੀ ਕੋਈ ਸਵਾਲ ਹੈਗੇ ਆ ਮਿੰਟੂ ਜੀ ਦੇ ਲਈ ਪੰਜਾਬ ਭਾਰਤ ਦੀ ਸਿਆਸਤ ਦੇ ਨਾਲ ਸੰਬੰਧਿਤ, ਤਾਂ ਕਾਲ ਕਰਿਓ ਨੰਬਰ 408 272 5200 ਦੇ ਉੱਤੇ 4082725200। ਮਿਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪਲੈਟੀਨਮ ਐਕਸਪ੍ਰੈਸ ਯੂਬਾ ਸਿਟੀ ਇਸ ਮੌਕੇ ਕਲਾਸ A ਕੰਪਨੀ ਡਰਾਈਵਰਜ਼ ਅਤੇ ਓਨਰ ਆਪਰੇਟਰਜ਼ ਹਾਇਰ ਕਰ ਰਹੇ ਹਨ। ਕਾਲ ਅਮਿਤ ਧੁੱਗਾ 5309237927। ਕੰਪਨੀ ਡਰਾਈਵਰਜ਼ ਡਰਾਈਵ ਐਨ 50 ਸੈਂਟ ਪਰ ਮਾਈਲ। ਕੰਪਨੀ ਡਰਾਈਵਰਜ਼ ਅਤੇ ਓਨਰ ਆਪਰੇਟਰਜ਼ ਨੂੰ ਵੀਕਲੀ ਪੇ ਹਰ ਸੋਮਵਾਰ ਨੂੰ। ਬ੍ਰਾਂਡ ਨਿਊ 2019 ਟਰੱਕਸ, ਡੈਡੀਕੇਟਿਡ ਹਾਈ ਪੇਇੰਗ ਵੈਸਟਰਨ 11 ਸਟੇਟਸ ਦੇ ਲੋਡ ਹਨ। ਫਿਊਲ ਕਾਰਡਸ, ਟ੍ਰੇਲਰਸ ਫॉर ਰੈਂਟ, 24/7 ਡਿਸਪੈਚ ਸਪੋਰਟ। ਵੀਕਐਂਡਸ ਤੇ ਘਰ ਆ ਸਕਦੇ ਹੋ। 401k ਅਤੇ ਹੈਲਥ ਬੈਨੀਫਿਟਸ ਪਲਾਨਸ ਵੀ ਮਿਲਣਗੇ। ਪਲੈਟੀਨਮ ਐਕਸਪ੍ਰੈਸ ਯੂਬਾ ਸਿਟੀ। ਕਾਲ ਅਮਿਤ ਧੁੱਗਾ 530 923 7927 5309237927। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤ ਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਣਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤ ਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ।
ਬੱਗਾ ਜਿਊਲਰਸ ਸੈਕਰਾਮੈਂਟੋ ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜਿਊਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ, ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਹਾਂਜੀ ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਕੈਲੀਫੋਰਨੀਆ ਦੀਆਂ ਹਵਾਵਾਂ 'ਚ ਉੱਡ ਕੇ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਖਿਲਾਰਦਾ ਇੱਕੋ ਰੇਡੀਓ ਸਟੇਸ਼ਨ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਤੇ ਨਾਲ ਹੀ ਸਰੋਤਿਆਂ ਨੂੰ ਦੱਸਦੇ ਹਾਂ ਵੀ ਜੇ ਤੁਸੀਂ ਵੀ ਸਵਾਲ ਮਿੰਟੂ ਜੀ ਨੂੰ ਪੁੱਛਣਾ ਚਾਹੁੰਦੇ ਹੋ ਤਾਂ ਪ੍ਰੋਗਰਾਮ ਲਾਈਵ ਚੱਲ ਰਿਹਾ, ਉਸ ਦੇ ਲਈ ਕਾਲ ਕਰ ਸਕਦੇ ਹੋ। ਨੰਬਰ 408 272 5200 408272 5200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਮਿੰਟੂ ਜੀ ਨੂੰ ਸਵਾਲ ਪੁੱਛ ਸਕਦੇ ਹੋ। ਤੇ ਆਪਣੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਜਿਹੜੇ ਨੇ ਆਪਣੇ ਨਾਲ ਹਰਬੰਸ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਸੀਗਾ ਜੀ ਕਿ ਜਿਹੜਾ ਸੱਜਣ ਕੁਮਾਰ ਹੈਗਾ, ਇਸਨੇ ਇਹ ਕਹਿੰਦਾ ਸੀ ਸਿੱਖਾਂ ਨੂੰ ਮਾਰ ਦਿਓ ਜੀ, ਆਹ ਕਰ ਦਿਓ, ਉਹ ਕਰ ਦਿਓ। ਉਹ ਠੀਕ ਹੈ, ਉਹ ਸਿੱਖ ਨਹੀਂ ਗਾ ਇਸ ਕਰਕੇ, ਪਰ ਉਹ ਆਪ ਹੈ ਕੀ ਆ, ਉਹ ਪਤਾ ਲੱਗੇ ਵੀ ਉਹ ਕਿੱਥੋਂ ਦਾ ਤੇ ਕਿਸ ਖਾਨਦਾਨ ਦਾ ਤੇ ਕੀ ਆ ਉਹ ਇੱਕ। ਤੇ ਦੂਜੀ ਗੱਲ ਇਹ ਵੀ ਜਿਹੜਾ ਪੈਸੇ ਬਟੋਰਨ ਨੂੰ ਸਾਰੇ ਹਜੇ ਬਟੋਰਦੇ ਆ, ਪਰ ਜਿਹੜਾ ਮਿੱਤ ਸ਼ਾਹ ਦਾ ਮੁੰਡਾ ਹੈਗਾ ਉਸਨੇ 1 ਸਾਲ ਦੇ ਵਿੱਚ ਹੀ ਕਈ 100 ਗੁਣਾ ਆਪਣੀ ਆਮਦਨ ਵਧਾਈ ਸੀ। ਭੁੱਲ ਹੀ ਗਏ ਮੁੰਡੇ ਸਾਰੇ ਉਸ ਕਰਨ ਨੂੰ ਵੀ ਉਹ ਕਿਹੜੇ ਪੈਸੇ ਦੇ ਕੀ ਹੋਇਆ ਤੇ ਉਹਦਾ ਮੁਕੱਦਮਾ ਕੋਈ ਨਹੀਂ ਚੱਲਦਾ। ਦੱਸੋ ਕਰ। ਧੰਨਵਾਦ ਜੀ। ਦੇਖੋ ਸੱਜਣ ਕੁਮਾਰ ਦੀ ਹਿਸਟਰੀ ਦਾ ਤਾਂ ਨਹੀਂ ਮੈਨੂੰ ਪਤਾ, ਸੱਤਰਿਆ ਬੱਤਰਿਆ ਪਿਆ ਹੋਣਾ, ਉਹਦਾ ਖਾਨਦਾਨ ਕੌਣ ਆ ਕੀ ਨਹੀਂ, ਪਰ ਜੋ ਉਹਨੇ ਕੀਤਾ ਦੇਖੋ, ਉਹ ਇੱਕ ਗਾਣਾ ਸੀਗਾ ਅਕਰਮ ਰਾਹੀ ਦਾ, ਪਾਕਿਸਤਾਨੀ ਚਲਾ ਕਰਦਾ, ਹੱਸਦੇ ਨਹੀਂ ਵੇਖੇ ਜਿਹੜੇ ਕਿਸੇ ਨੂੰ ਰਵਾਉਂਦੇ ਨੇ, ਕਿਸੇ ਨੂੰ ਉਜਾੜਨ ਵਾਲੇ ਖੁਦ ਆਪ ਵੀ ਉਜੜ ਜਾਂਦੇ ਆ। ਤਾਂ ਅੰਤ ਉਹਦਾ ਦੇਖ ਲਓ ਕਿੱਡਾ ਭੈੜਾ। ਮੈਂ ਇੱਕ ਗੱਲ ਤੁਹਾਨੂੰ ਦਾਅਵੇ ਨਾਲ ਕਹਿਣਾ, ਜੇ ਇਹਨੂੰ ਉਮਰ ਦੇ ਆਖਰੀ ਪੜਾਅ ਦੇ ਵਿੱਚ 4-5 ਸਾਲ ਵੀ ਜੇਲ੍ਹ ਦੇ ਵਿੱਚ ਰਹਿਣਾ ਪਿਆ,
ਬੇਸ਼ੱਕ ਲੋਕੀ ਕਹਿੰਦੇ ਕਿ ਚਲੋ ਮੈਂ ਵੀ ਕਹਿੰਦਾ ਕਿ VIP ਟ੍ਰੀਟਮੈਂਟ ਇਹਨਾਂ ਨੂੰ ਮਿਲਦਾ, ਪਰ ਜੇਲ੍ਹ ਉੱਤੇ ਕੈਦੀ ਕਹਿੰਦੇ ਹੁੰਦੇ ਕਿ ਸੋਨੇ ਦੇ ਪਿੰਜਰੇ ਦੀ ਬਿਮਾਰੀ ਆ। ਜੇ ਇਹਨੂੰ 4-5 ਸਾਲ ਵੀ ਕੱਟਣੇ ਪੈ ਗਏ ਨਾ ਤਾਂ ਉਮਰ ਤੇ ਛੱਡੋ, ਤਤਰਿਆ ਬਤਰਿਆ ਪਿਆ ਕਿੰਨੀ ਕੁ ਉਮਰ ਹੋਊਗੀ। ਜੇ 4-5 ਸਾਲ ਵੀ ਕੱਟਣੇ ਪਏ ਨਾ ਹਿਸਾਬ ਕਿਤਾਬ ਬਰੋਬਰ ਹੋ ਜਾਊਗਾ। ਮਤਲਬ ਕਿ ਉਹੀ ਤੜਫਣ ਜਿਹੜੇ ਪੀੜਤਾਂ ਨੂੰ ਲੱਗੀ ਆ ਕਈ ਸਾਲਾਂ ਤੋਂ, ਉਹੀ ਤੜਫਣ ਇਹਨੂੰ ਮਹਿਸੂਸ ਜ਼ਰੂਰ ਹੋ। ਸੋ ਖਾਨਦਾਨ ਬਾਰੇ ਮੈਨੂੰ ਨਹੀਂ ਪਤਾ ਕਿ ਕਿੱਥੋਂ ਆਇਆ ਜਾਂ ਕੀ ਬੈਕਗਰਾਉਂਡ ਆ, ਪਰ ਕਾਂਗਰਸੀ ਸੀਗਾ, ਰਾਜੀਵ ਗਾਂਧੀ ਦਾ ਰਾਈਟ ਹੈਂਡ ਸੀਗਾ। ਜਿਹੜਾ ਇਹਨੇ ਕੀਤਾ ਉਹ ਸਭ ਨੂੰ ਪਤਾ, ਤੇ ਜੋ ਇਹਦੇ ਨਾਲ ਹੁਣ ਹੋਊਗਾ ਉਹ ਅਸੀਂ ਸਾਰੇ ਵੇਖਾਂਗੇ। ਇਹ ਸੀਗਾ। ਦੂਸਰਾ ਸਵਾਲ ਕੀ ਸੀਗਾ ਇਹਨਾਂ ਦਾ, ਉਹਦੀ ਮੈਨੂੰ ਸਮਝ ਨਹੀਂ ਲੱਗੀ ਰਾਜ ਕਰਨ ਦੀ। ਦੂਜਾ ਸਵਾਲ ਅਮਿਤ ਸ਼ਾਹ ਕਹਿੰਦੇ ਵੀ ਉਹਦੇ ਕਈ ਗੁਣਾ ਜਿਹੜੀ ਉਹਦਾ ਵੇਖੋ ਉਸ ਮਸਲੇ ਦਾ ਕੀ ਸੀਗਾ ਕਿ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਿਸ ਤਰੀਕੇ ਨਾਲ ਉਹਨੇ ਗਰੋ ਕੀਤਾ ਆਪਣੀ ਕੰਪਨੀ ਨੂੰ, ਉਹਦੇ ਮੁੰਡੇ ਨੇ, ਲੋਕ ਵੀ ਪੁੱਛਦੇ ਸੀਗੇ ਕਿ ਜੇ ਇਹਦੇ ਕੋਲੋਂ ਕੋਈ ਝੁਰਲੂ ਸਾਨੂੰ ਵੀ ਲੱਭ ਜਾਵੇ, ਮਿਲ ਜਾਵੇ, ਚਲੋ ਅਸੀਂ ਵੀ ਆਪਦੇ ਦਿਨ ਫੇਰ ਲਈਏ। ਪਰ ਇਹਨਾਂ ਨੇ ਉਹ ਬਾਅਦ ਦੇ ਵਿੱਚ ਗੁਪਤ ਕਰ ਦਿੱਤਾ। ਇੱਥੋਂ ਤੱਕ ਕਿ ਇੱਕਾ ਦੁੱਕਾ ਅਖਬਾਰਾਂ ਨੇ ਜਾਂ ਨਿਊਜ਼ ਪੋਰਟਲ ਨੇ ਉਹ ਖਬਰ ਲਾਈ ਸੀਗੀ, ਉਹਨਾਂ ਨੂੰ ਵੀ ਉਹਨਾਂ ਨੇ ਅਦਾਲਤਾਂ 'ਚ ਘੜੀਸ ਲਿਆ। ਅਦਾਲਤ ਨੇ ਫਿਰ ਉਸ ਖਬਰ ਨੂੰ ਕਵਰ ਕਰਨ ਤੇ ਪਾਬੰਦੀ ਲਾ ਦਿੱਤੀ। ਇਹ ਵੀ ਇੱਕ ਫੰਡਾ ਦੇਖ ਲਓ ਕਿ ਉਹਦਾ ਕਹਿੰਦੇ ਕਿ ਮੀਡੀਆ ਨੂੰ ਆਜ਼ਾਦੀ ਆ, ਪੂਰੀ ਪ੍ਰੈਸ ਨੂੰ ਆਜ਼ਾਦੀ ਆ। ਤਾਂ ਉਸ ਮਾਮਲੇ ਦੇ ਵਿੱਚ ਸੱਚਾਈ ਕੀ ਆ, ਹਕੀਕਤ ਕੀ ਆ, ਇਹਨਾਂ ਦੇ ਰਾਜ ਦੇ ਵਿੱਚ ਸਰਦਾਰ ਸਾਹਿਬ ਘੱਟੋ ਘੱਟ ਨਹੀਂ ਪਤਾ ਲੱਗ ਸਕਦਾ, ਨਹੀਂ ਪਤਾ ਲੱਗਦਾ। ਜੀ ਬਿਲਕੁਲ। ਘਟਾਲੇ ਦੇ ਘਟਾਲੇ ਜਿਹੜੇ ਇਸ ਟਾਈਮ ਉਹਨਾਂ ਦੇ ਉੱਥੇ ਚੜੇ ਪਏ ਨੇ। ਅਗਲੇ ਜਿਹੜੇ ਕਾਲਰ ਆ ਉਹ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਫੋਨ ਨੰਬਰ ਹੈਗਾ ਕਾਲ ਕਰਨ ਦੇ ਲਈ 408-272 5200 4082725200 ਦੇ ਉੱਤੇ। ਨਿਰਮਲ ਸਿੰਘ ਲਾਲੀ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ ਗੁਰਮਿੰਟੂ ਜੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਹਾਂਜੀ ਮਿੰਟੂ ਜੀ, ਜਿਸਵੇਂ ਤੁਸੀਂ ਪਹਿਲਾਂ ਕਹਿ ਚੁੱਕੇ ਆ ਸੈਣੀ ਬਾਰੇ ਵੀ ਸਭ ਕੁਝ ਸਰਕਾਰਾਂ ਨੂੰ ਪਤਾ ਆ, ਈਵਨ ਦੈਨ ਉਹ ਕੁਛ ਨਹੀਂ ਕਰ ਰਹੀਆਂ। ਤੇ ਜੋ ਕੁਛ ਵੀ ਇਸ ਵੇਲੇ ਵਰਤਮਾਨ ਸਾਡੇ ਸਮਾਜਿਕ, ਰਾਜਨੀਤਿਕ, ਧਾਰਮਿਕ, ਵਿਦਿਅਕ ਜਿਹੜੀ ਦਸ਼ਾ ਹੈ ਇਸ ਵੇਲੇ ਹੋਈ ਆ, ਕੀ ਤੁਹਾਨੂੰ ਲੱਗਦਾ ਵੀ ਇਹਦਾ ਕੋਈ ਸੁਧਾਰ ਹੋਊਗਾ? ਇਹ ਨਹੀਂ ਲੱਗਦਾ ਵੀ ਜਿਵੇਂ ਇਹ ਦੁਨੀਆ ਦਾ ਡਾਊਨਫਾਲ ਹੀ ਸ਼ੁਰੂ ਹੋ ਗਿਆ ਹੈ? ਨਹੀਂ ਲੱਗਦਾ ਤੇ ਏਦਾਂ ਹੀ ਆ ਕਿ ਡਾਊਨਫਾਲ। ਮੈਂ ਖੁਦ ਵੀ ਕਈ ਵਾਰ ਘਬਰਾ ਜਾਂਦਾ ਕਿ ਅੱਗੇ ਕੀ ਹੋਊਗਾ, ਪਰ ਫਿਰ ਵੀ ਇੱਕ ਹੱਲ ਜਿਹੜਾ ਨਜ਼ਰ ਆਉਂਦਾ ਉਹੀ ਆ ਕਿ ਤਾਲੀਮ ਸਾਨੂੰ ਜੇ ਕੋਈ ਬਚਾ ਸਕਦਾ ਤੇ ਉਹ ਤਾਲੀਮ ਆ, ਜਾਗਰੂਕਤਾ ਹੀ ਆ। ਜਿੱਦਾਂ ਹੁਣ ਤੁਸੀਂ ਹੋ, ਤੁਸੀਂ ਪੜ੍ਹੇ ਲਿਖੇ, ਫਿਰ ਬਾਹਰ ਗਏ, ਤੁਸੀਂ ਦੂਸਰੇ ਸਿਸਟਮਾਂ ਨੂੰ ਵੇਖਿਆ, ਤੁਲਨਾਤਮਕ ਤੌਰ ਤੇ ਫਰਕ ਸਮਝੇ, ਅਧਿਕਾਰ ਕੀ ਹੁੰਦੇ ਆ, ਹਕੂਕ ਕੀ ਹੁੰਦੇ ਆ, ਮਨੁੱਖੀ ਕਦਰਾਂ ਕੀਮਤਾਂ ਕੀ ਹੁੰਦੀਆਂ, ਉਹ ਜਾਣਿਆ ਤਾਂ ਤੁਸੀਂ ਅੱਜ ਚੇਤਨ ਹੋ। ਤਾਂ ਓਦਾਂ ਸਾਨੂੰ ਵੀ ਏਦਾਂ ਦੇ ਨਾਗਰਿਕ ਹੈ ਜਿਹੜੇ ਪੈਦਾ ਕਰਨੇ ਪੈਣਗੇ। ਪਰ ਰੌਲਾ ਇਹ ਆ ਕਿ ਕੁਛ ਬਹੁਤ ਸਾਰਾ ਸਾਡਾ ਇੱਥੇ ਦਾ ਵਿਗਾੜ ਏਦਾਂ ਦਾ ਆ ਕਿ ਜਿੱਦਾਂ 70-80% ਆਵਾਮ ਹੈ ਜਿਹੜਾ ਉਹ ਗਰੀਬੀ ਨਾਲ ਜੂਝਦਾ, ਉਹ ਚੇਰੀ ਸਿੱਖਿਆ ਤੱਕ ਪਹੁੰਚਦਾ ਹੀ ਨਹੀਂ। ਉਹ ਜਿਹੜਾ 20-30% ਵਾਲਾ ਤਬਕਾ ਸਾਰਾ ਕੁਛ ਹੁੰਝੀ ਜਾਂਦਾ। ਮੈਨੂੰ ਜੋ ਨਜ਼ਰ ਆਉਂਦਾ ਕਿ ਇੱਕ ਵਾਰੀ ਵਾਕਿਆ ਨਿਗਾਰ ਆ, ਪਰ ਇਸ ਤੋਂ ਬਾਅਦ ਸੁਧਾਰ ਵੀ ਹੋਊਗਾ। ਉਮੀਦ ਆ, ਆਸਮੰਦ ਹੈ, ਜਦ ਤੱਕ ਸਵਾਸ ਤੱਕ ਆਸ ਆ ਕਿ ਤਾਲੀਮ ਜਿਹੜੀ ਆ ਸਭ ਕੁਛ ਠੀਕ ਕਰੂਗੀ ਔਰ ਲੋਕ ਸਾਡੇ ਪੜ੍ਹਨ ਲਿਖਣਗੇ, ਜਾਣਨਗੇ ਇਹਨਾਂ ਚੀਜ਼ਾਂ ਨੂੰ। ਉਮੀਦ ਕਰਦੇ ਹਾਂ ਔਰ ਤੁਹਾਨੂੰ ਵੀ ਗੁਜ਼ਾਰਿਸ਼ ਕਰਦਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਤੁਸੀਂ ਵੀ ਜਾਗਰੂਕ ਕਰੋ, ਦੱਸੋ ਕਿ ਤੁਹਾਡੇ ਕੀ ਹਕੂਕ ਆ, ਤੁਹਾਡੇ ਕੀ ਅਧਿਕਾਰ ਆ, ਤਾਂ ਕਿ ਲੋਕ ਸਮਝ ਸਕਣ ਕਿ ਉਹ ਇੱਕ ਵਸਤੂਆਂ ਨਹੀਂ ਹੈ ਕਿ ਉਹਨਾਂ ਨੂੰ ਵਰਤਿਆ, ਸੁੱਟ ਦਿੱਤਾ, ਫਿਰ ਜਦੋਂ ਜ਼ਰੂਰਤ ਪਈ ਵਰਤਿਆ, ਸੁੱਟ ਦਿੱਤਾ। ਉਹ ਨਾਗਰਿਕ ਨੇ ਔਰ ਕਿਸੇ ਵੀ ਦੇਸ਼ ਦਾ ਨਾਗਰਿਕ ਜਿਹੜਾ ਉਹ ਆਪਣੇ ਹਕੂਕ ਰੱਖਦਾ। ਤਾਂ ਤਾਲੀਮ ਸਾਰੀਆਂ ਸਮੱਸਿਆਵਾਂ ਦਾ ਹੱਲ ਆ ਔਰ ਕੱਟੜਪੁਣਾ ਛੱਡਣਾ ਪਊਗਾ, ਸਭ ਤੋਂ ਵੱਡੀ ਗੱਲ ਆ। ਚਾਹੇ ਜਾਤ ਪ੍ਰਤੀ ਹੋਵੇ, ਧਰਮ ਪ੍ਰਤੀ ਹੋਵੇ, ਫਿਰਕਾ ਪ੍ਰਤੀ ਹੋਵੇ, ਕਿਸੇ ਪ੍ਰਤੀ ਹੋਵੇ, ਇਹ ਕੱਟੜਪੰਥੀ ਇੱਕ ਚੀਜ਼ ਛੱਡ ਕੇ ਥੋੜਾ ਲਿਬਰਲ ਹੋਣਾ ਪਊਗਾ, ਉਦਾਰਵਾਦੀ ਹੋਣਾ ਪਊਗਾ, ਥੋੜਾ ਖੁਜਾਰਤੀ ਬਣਨਾ ਪਊਗਾ। ਇਹ ਸਾਰੀਆਂ ਚੀਜ਼ਾਂ ਕਰਨੀਆਂ ਪੈਣਗੀਆਂ ਚੰਗੇ ਨਾਗਰਿਕ ਬਣਨਾ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜਸਬੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ ਸਤਿ ਸ਼੍ਰੀ ਅਕਾਲ। ਮਿੰਟੂ ਜੀ ਸਵਾਲ ਦੋ ਹੈਗੇ ਛੋਟੇ ਛੋਟੇ। ਮੈਂ ਪਿੱਛੇ ਬੇਟੀ ਦੀ ਸ਼ਾਦੀ ਕਰਨ ਇੰਡੀਆ ਗਿਆ, ਮਤਲਬ ਜਿੰਨੀ ਹਰਾਸਮੈਂਟ ਉੱਥੇ ਲੋਕਾਂ ਵੱਲੋਂ ਜਾਂ ਕੁਛ ਵੀ ਹੋਈ ਹੈ, ਕੀ ਇਹਨਾਂ ਦੀ ਮੈਂਟਲਿਟੀ ਚੇਂਜ ਹੋਏਗੀ? ਲੋਕਾਂ ਦੀ ਕਿੰਨੀ ਹੋਏਗੀ? ਮਤਲਬ 6 ਮਹੀਨੇ ਪਹਿਲਾਂ ਜਿਹੜੀ ਚੀਜ਼ ਅਸੀਂ ਬੁੱਕ ਕਰਾ ਕੇ ਆਏ, ਉਹ ਜਦੋਂ ਲੈਣ ਗਏ ਤੇ ਉਹ ਮਤਲਬ ਜ਼ਮੀਨ ਆਸਮਾਨ ਦਾ ਉਸ ਚੀਜ਼ ਦਾ ਫਰਕ। ਔਰ ਚੰਗੀ ਰੈਪੂਟੇਟਿਡ ਦੁਕਾਨ ਸੀਗੀ,
ਫਰੰਟੀਅਰ ਕਰਕੇ ਕਰੋਲ ਬਾਗ ਦੇ ਵਿੱਚ। ਮਤਲਬ ਐਡੇ ਵੱਡੇ ਸ਼ੋਰੂਮ ਵਾਲੇ ਵੀ ਇਤਨੀ ਹੇਰਾਫੇਰੀ ਕਰਦੇ ਆ। ਜਿਹੜੀ ਚੀਜ਼ ਸਾਨੂੰ ਅਸੀਂ 2 ਲੱਖ ਦੀ ਬੁੱਕ ਕਰਾਈ, ਉਹਦੀ ਵਰਥ ਮੇਰੇ ਖਿਆਲ ਨਾਲ ਲੱਖ ਰੁਪਇਆ ਵੀ ਨਹੀਂ ਸੀਗੀ। ਲੜ ਝਗੜ ਕੇ 6 ਦਿਨ ਪਹਿਲਾਂ ਅਸੀਂ ਉਹ ਫਿਰ ਜੋ ਬੇਟੀ ਦਾ ਸੈੱਟ ਸੀਗਾ ਉਹ ਕਿਸੇ ਦੂਜੀ ਜਗ੍ਹਾ ਤੋਂ ਲੈਣਾ ਪਿਆ। ਦੂਜੀ ਗੱਲ ਮੋਦੀ ਸਾਹਿਬ ਦੀ ਕਿ ਸਵੱਛ ਭਾਰਤ, ਮੈਨੂੰ ਤਾਂ ਕਿਤੇ ਉੱਥੇ ਸਵੱਛ ਭਾਰਤ ਦਿਖਿਆ ਨਹੀਂ। ਮੈਂ ਦਿੱਲੀ ਵੀ ਘੁੰਮਿਆ ਤੇ ਜਿਹੜੀ ਮੁੱਢਲੀਆਂ ਜ਼ਰੂਰਤਾਂ ਹੈਗੀਆਂ, 1 ਰੋਡ ਤੇ ਚੱਲਦੇ ਮੁਸਾਫਰ ਦੀਆਂ ਬਾਥਰੂਮ ਹੈਗਾ, ਮਤਲਬ ਕਿ ਉੱਥੇ ਖੜੇ ਕਰੀ ਜਾ ਰਹੇ ਆ। ਗੰਦ, ਬਦਬੂ, ਬੁਰਾ ਹਾਲ। ਪਠਾਨਕੋਟ ਸਟੇਸ਼ਨ ਤੇ ਉਤਰੇ ਆ, ਉੱਥੇ ਬੁਰਾ ਹਾਲ, ਬਾਥਰੂਮ 'ਚ ਸਮੈਲ, ਪੈਸੇ ਲੈਣ ਲਈ ਬਾਹਰ ਬੈਠੇ ਆ। ਮਤਲਬ ਕੀ ਹੋਏਗਾ ਕੀ ਮੁਲਕ ਦਾ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸਣਾ ਜੀ। ਬਿਲਕੁਲ NRI ਕਹਿਣਾ, ਮੇਰਾ ਇੱਕ ਮਿੱਤਰ ਸੀਗਾ, ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, US ਦੇ ਵਿੱਚੋਂ ਗਿਆ ਔਰ US ਪੁਲਿਸ ਦਾ ਹੀ ਉਹ ਮੁਲਾਜ਼ਮ ਆ। ਹੁਣ ਮੈਨੂੰ ਨਹੀਂ ਪਤਾ ਕਿ ਕੀ ਕੌਬ ਕਹਿੰਦੇ ਕੀ ਕਹਿੰਦੇ ਆ ਜੀ। ਤੇ ਉਹਨਾਂ ਦੀ ਇੱਥੇ ਪ੍ਰਾਪਰਟੀ ਸੀਗੀ ਤੇ ਉਹ ਥੋੜਾ ਜਿਹਾ ਉਹਨਾਂ ਦਾ ਕੋਈ ਚੱਕਰ ਸੀਗਾ। ਉਹਨਾਂ ਨੇ ਪਾਵਰ ਆਫ ਅਟਾਰਨੀ ਆਪਣੀ ਮਾਤਾ ਦੇ ਨਾਮ ਕਰਨੀ ਸੀਗੀ। ਮੈਨੂੰ ਸੱਦਿਆ ਤੇ ਮੈਂ ਉਹਨਾਂ ਨੂੰ ਇੱਕੋ ਰਾਏ ਦਿੱਤੀ। ਇੱਥੇ ਇਹਨਾਂ ਨੂੰ ਬਹੁਤ ਹਰਾਸ ਕਰੀ ਜਾਂਦੇ ਸੀ। ਮੈਂ ਕਿਹਾ ਤੁਸੀਂ ਉੱਥੋਂ ਬਣਾ ਕੇ ਭੇਜ ਦਿਓ, ਕੀ ਫਰਕ ਪੈਂਦਾ, ਛੱਡੋ ਖੜਾ, ਇਸ ਚੱਕਰ 'ਚ ਨਾ ਪਾਓ। ਮੈਂ ਕਿਹਾ ਜਦੋਂ ਤੁਸੀਂ ਜਾ ਕੇ ਕਹੋਗੇ ਨਾ ਕਿ ਅਸੀਂ ਅਮਰੀਕਾ ਤੋਂ ਆਏ, ਕੈਨੇਡਾ ਤੋਂ ਆਏ ਆ, ਇਹ ਤੁਹਾਡਾ ਕੰਮ ਉਹਨਾਂ ਨੇ ਕਰਨਾ ਤਾਂ ਵੀ ਨਹੀਂ ਕਰਨਾ, ਕਿਉਂਕਿ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਤੁਸੀਂ ਬਾਹਰੋਂ ਆਏ ਆ ਤੇ ਅੱਗੇ ਦਾ ਰੇਟ ਉਹਨਾਂ ਦਾ 25% ਹੋਊਗਾ, ਉਹਨਾਂ ਨੇ ਵਧਾ ਕੇ 75 ਕਰ ਦਿੰਦੇ। ਇਹ ਦਿੱਕਤ ਹੈ NRI ਦੇ ਨਾਲ। ਮੇਰੇ ਖਿਆਲ ਦੇ ਨਾਲ ਬਹੁਤ ਗਲਤ ਗੱਲ ਆ। ਤੁਹਾਡੇ ਵਰਗੇ ਲੋਕ ਜਦੋਂ ਇੱਥੋਂ ਨਿਰਾਸ਼ ਹੋ ਕੇ ਜਾਂਦੇ ਆ, ਸਾਡਾ ਵੈਸੇ ਤੇ ਫਰਜ਼ ਬਣਦਾ ਕਿ ਅਸੀਂ ਖੁਸ਼ ਕਰਕੇ ਤੁਹਾਨੂੰ ਖੱਲੀਏ ਕਿ ਤੁਸੀਂ ਜੋ ਸੋਚ ਕੇ ਆਏ ਆ, ਹਾਂ ਭਾਈ ਅਸੀਂ ਜੋ ਸੋਚ ਕੇ ਗਏ ਸੀ ਉੱਥੋਂ ਤੇ ਵੱਖਰਾ ਤੁਹਾਨੂੰ ਵੇਖਣ ਨੂੰ ਮਿਲਿਆ। ਪਰ ਅਫਸੋਸ ਦੀ ਗੱਲ ਆ, ਦੁੱਖ ਦੀ ਗੱਲ ਹੈ, ਮੈਂ ਮਾਫੀ ਵੀ ਮੰਗਦਾ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਸੁਧਾਰ ਨਹੀਂ ਪਾ ਰਹੇ, ਅਸੀਂ ਆਪਣੀ ਅਕਲ ਨਹੀਂ ਵਰਤ ਰਹੇ, ਅਸੀਂ ਆਪਣਾ ਸਿਸਟਮ ਹੈ ਜਿਹੜਾ ਠੀਕ ਨਹੀਂ ਕਰ ਪਾ ਰਹੇ। ਔਰ ਜਿਹੜੀ ਦੂਜੀ ਗੱਲ ਆ, ਦੂਜੀ ਜਿਹੜੀ ਤੁਸੀਂ ਗੱਲ ਕੀਤੀ, ਬਹੁਤ ਮਹੱਤਵਪੂਰਨ ਗੱਲ ਕੀਤੀ। ਪਹਿਲੀ ਗੱਲ ਹੈ ਸਵੱਛਤਾ ਭਾਰਤ ਵਾਲਾ ਜਿਹੜਾ ਮਸਲਾ ਸੀਗਾ ਨਾ, ਉਹ ਇੱਕ ਕਾਪੀ ਸੀਗਾ, ਨਕਲ ਸੀਗਾ। ਵੈਸੇ ਨਕਲਾਂ ਇਹਨਾਂ ਨੇ ਬਹੁਤ ਮਾਰੀਆਂ। ਸਿੰਗਾਪੁਰ ਦੇ ਵਿੱਚ ਇਹ ਮੁਹਿੰਮ ਚੱਲੀ ਸੀ ਮੇਰੇ ਖਿਆਲ ਦੇ ਨਾਲ 1965 ਦੇ ਨੇੜੇ ਤੇੜੇ ਜੀ। ਉਹਨਾਂ ਨੇ ਆਪਣੇ ਮੁਲਕ ਨੂੰ ਕਿੱਥੇ ਲਿਆਂਦਾ ਤੁਸੀਂ ਦੇਖ ਲਓ। ਸਿੰਗਾਪੁਰ ਮੁਲਕ ਵੀ ਕੀ ਇੱਕ ਸ਼ਹਿਰ ਹੀ ਹੈ, ਅੱਜ ਕਿੱਥੇ ਉਹ ਸਟੱਡੀ ਹੱਬ ਆ ਔਰ ਸਫਾਈ ਦੇ ਮਾਮਲੇ ਦੇ ਵਿੱਚ ਇੱਕ ਉਦਾਹਰਨ ਆ ਪੂਰੇ ਸੰਸਾਰ ਦੇ ਵਿੱਚ। ਤਾਂ ਉਹ ਵੀ ਪਹਿਲਾਂ ਆਪਣੇ ਵਾਂਗੂ ਹੀ ਸੀਗੇ। ਉਹਨਾਂ ਦੇ ਪ੍ਰਧਾਨ ਮੰਤਰੀ ਉਸ ਸਮੇਂ ਤੇ ਮੈਨੂੰ ਨਾਂ ਭੁੱਲ ਗਿਆ, ਨਾਂ ਵਿਸਰ ਗਿਆ, ਜਿਨ੍ਹਾਂ ਨੇ ਬਹੁਤ ਕ੍ਰਾਂਤੀਕਾਰੀ ਬਦਲਾਅ ਲਿਆਂਦੇ ਹੋਏ। ਤਾਂ ਉਹਨਾਂ ਨੇ ਉਹ ਮੁਹਿੰਮ ਸ਼ੁਰੂ ਕੀਤੀ ਸੀ, ਉਹਦੀ ਕਾਪੀ ਕੀਤੀ ਸੀ ਇਹਨਾਂ ਨੇ। ਬਟ ਗੱਲ ਇਹ ਆ ਕਿ ਤੁਸੀਂ ਕਾਪੀ ਕਰ ਸਕਦੇ ਹੋ, ਪਰ ਲਗਨ ਕਿੱਥੋਂ ਲਿਆਓਗੇ? ਲਗਨ ਨਹੀਂ ਹੈ, ਜਾਗਰੂਕਤਾ ਕਿੱਥੋਂ ਲਿਆਓਗੇ? ਅਸੀਂ ਆਪ ਲੋਕ, ਮੈਂ ਕਹਿੰਦਾ ਮੈਂ ਖੁਦ ਵੀ ਉਹਨਾਂ ਲੋਕਾਂ ਦੇ ਵਿੱਚ ਸ਼ਾਮਲ ਹਾਂ। ਅਸੀਂ ਸਫਾਈ ਪ੍ਰਤੀ ਅਸੀਂ ਜ਼ਿੰਮੇਵਾਰ ਨਹੀਂ ਹਾਂ, ਕਦੇ ਨਹੀਂ ਜ਼ਿੰਮੇਵਾਰ। ਸਾਡੀ ਆਦਤ ਕੀ ਆ ਕਿ ਅਸੀਂ ਵਿਹੜੇ ਦਾ, ਸਾਡੇ ਪੰਜਾਬੀਆਂ ਦੀ ਕੀ ਆਦਤ ਆ, ਸਾਰੇ ਵਿਹੜੇ ਦਾ ਕੂੜਾ ਅਸੀਂ ਹੂੰਜਦੇ ਆ ਤੇ ਲਿਆ ਕੇ ਗਲੀ 'ਚ ਰੂੜੀ ਲਾ ਦਿੰਦੇ। ਜੇ ਕੋਈ ਪੁੱਛੇ ਰੂੜੀ ਲਾਉਣੇ ਆ, ਤੇਰੇ ਪਿਓ ਦੀ ਗਲੀ ਆ, ਗਲੀ ਤਾਂ ਸਰਕਾਰੀ ਆ। ਸੋ ਸਾਡੀ ਇਹ ਸਮੱਸਿਆ, ਸਾਡੀ ਮਾਨਸਿਕਤਾ ਹੀ ਏਦਾਂ ਦੀ ਆ ਕਿ ਹੌਲੀ ਹੌਲੀ, ਜਿੱਦਾਂ ਮੈਂ ਜਿਵੇਂ ਅੱਗੇ ਕਿਹਾ ਕਿ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਤਾਲੀਮ ਆ। ਜਦੋਂ ਬੰਦਾ ਪੜ੍ਹਦਾ, ਲਿਖਦਾ, ਵਿਚਰਦਾ ਔਰ ਚੰਗੇ ਗੁਣ, ਚੰਗੇ ਸੰਸਕਾਰਾਂ ਦੇ ਨਾਲ ਉਹ ਬੰਦਾ ਜਿਹੜਾ ਲਬਰੇਜ ਹੋ ਜਾਂਦਾ, ਉਸ ਤੋਂ ਬਾਅਦ ਇਹਨਾਂ ਚੀਜ਼ਾਂ ਵੱਲ ਤਵੱਜੋ ਦਿੰਦਾ। ਸਾਡੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈ, ਪਤਾ ਨਹੀਂ ਕਦੋਂ ਪਤਾ ਲੱਗੂਗਾ ਕਿ ਜਿੱਥੇ ਉਹ ਰਹਿੰਦੇ ਆ, ਠੀਕ ਆ, ਕਿਸੇ ਮੁਲਕ ਨਾਲ, ਕਿਸੇ ਸਟੇਟ ਦੇ ਨਾਲ ਅਲੈਦਗੀ ਦਾ ਰੌਲਾ ਹੋ ਸਕਦਾ, ਵਖਰੇਵਾਂ ਤੁਹਾਡਾ ਹੋ ਸਕਦਾ ਵਿਚਾਰਕ ਤੌਰ ਤੇ, ਪਰ ਜਿੱਥੇ ਤੁਸੀਂ ਰਹਿ ਰਹੇ ਹੋ ਉਸ ਚੀਜ਼ ਦੀ ਸਫਾਈ ਰੱਖਣੀ ਤੇ ਤੁਹਾਡਾ ਫਰਜ਼ ਆ ਨਾ। ਔਰ ਦੇਖੋ, ਜੇ ਪੰਜਾਬ ਦੇ ਵਿੱਚ ਵੀ ਸਫਾਈ ਪ੍ਰਤੀ ਲੋਕ ਜਾਗਰੂਕ ਨਹੀਂ ਹੈ ਤਾਂ ਫਿਰ ਲਾਹਨਤ ਵਾਲੀ ਗੱਲ ਬਣ ਜਾਂਦੀ ਹੈ, ਕਿਉਂਕਿ ਬਾਬੇ ਨਾਨਕ ਦੀ ਜਿਹੜੀ ਸਮੁੱਚੀ ਬਾਣੀ ਹੈ ਉਹ ਕੁਦਰਤ ਦੇ ਆਲੇ ਦੁਆਲੇ ਘੁੰਮਦੀ ਹੈ। ਜੇ ਤੁਸੀਂ ਸਾਰੀ ਜੀ ਬਿਲਕੁਲ ਜੀ ਬਿਲਕੁਲ ਜੀ। ਉੱਦਾਂ ਤਾਂ ਉੱਥੇ ਵੀ ਅਤਿਥੀ ਦੇਵੋ ਭਵੇ ਬੜੇ ਚਲਾਉਂਦੇ ਸੀਗੇ, ਪਰ ਸਭ ਨੂੰ ਹੀ ਪਤਾ ਵੀ ਕਿੰਨੀ ਖੱਜਲ ਖੁਆਰੀਆਂ ਦਾ ਸਾਹਮਣਾ ਜਿਹੜਾ ਵੀ ਕੋਈ ਬਾਹਰੋਂ ਆਉਂਦਾ ਆ। ਮਿੰਟੂ ਜੀ, ਇਹ ਵੀ ਬੜੀ ਗੱਲ ਆ, ਜਿਹੜਾ ਬਾਹਰੋਂ ਜਾਂਦਾ ਹੈ ਨਾ, ਉਹ ਟਰਾਈ ਵੀ ਕਰਦਾ ਵੀ ਉੱਥੇ ਦਾ ਘੁਲ ਮਿਲ ਕੇ ਰਵੇ, ਪਰ ਤਾਂ ਵੀ ਪਤਾ ਨਹੀਂ ਉਹਨਾਂ ਨੂੰ ਚਾਲ ਤੋਂ ਹੀ ਪਤਾ ਲੱਗ ਜਾਂਦਾ ਆ ਵੀ ਇਹ ਬਾਹਰੋਂ ਹੀ ਬੰਦਾ ਆਇਆ। ਇਹ ਉਹਨਾਂ ਦੀ ਵੀ ਅੱਖ ਬੜੀ ਤਿੱਖੀ ਆ ਨਾ, ਗੱਲ ਇਹ ਵੀ ਆ। ਸੁਰਿੰਦਰ ਗਿੱਲ ਜੀ, ਅੱਖ ਵੀ ਤਿੱਖੀ ਤੇ ਤਲਵਾਰ ਵੀ ਤਿੱਖੀ ਆ। ਬਿਲਕੁਲ ਸਹੀ ਗੱਲ ਆ। ਸੁਰਿੰਦਰ ਗਿੱਲ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹੈਲੋ, ਹਾਂਜੀ ਹੈਲੋ ਜੀ। ਹਾਂਜੀ ਵੀਰ ਜੀ, ਮੇਰਾ ਸਾਰਿਆਂ ਨੂੰ ਸਤਿਕਾਰ ਭਰਿਆ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਇੱਕ ਤਾਂ ਜਿਸ ਤਰ੍ਹਾਂ ਭਾਜੀ ਹੁਣੀ ਦੱਸ ਰਹੇ ਸੀ, ਕਿਉਂ ਨਹੀਂ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਵੇ ਕਿ ਬੱਚਿਆਂ ਨੂੰ ਸਕੂਲ ਤੋਂ ਇੱਕ ਚੰਗੀ ਨਾਗਰਿਕਤਾ ਦਾ ਵੱਧ ਤੋਂ ਵੱਧ ਚੰਗਾ ਇੱਕ ਪਾਠ, ਹਰ ਕੁਛ ਇਹ ਚੀਜ਼ਾਂ ਅੱਛੀਆਂ ਸਿਖਾਈਆਂ ਜਾਣ
ਜਿਹੜਾ ਉਹ ਬੱਚਾ ਵੀ ਸਾਡਾ ਪੜ੍ਹ ਕੇ ਅੱਗੇ ਆ ਕੇ ਕੁਛ ਨਾ ਕੁਛ ਇਦਾਂ ਦੀ ਜਿਹੜੀ ਆਮ ਸਾਡੇ ਲਈ ਜ਼ਰੂਰੀ ਹੈਗੀਆਂ, ਜਿੱਦਾਂ ਸਫਾਈ ਪੱਖੋਂ, ਹੋਰ ਹਰ ਇਨਸਾਨੀਅਤ ਪੱਖੋਂ ਸਾਰੀਆਂ ਚੀਜ਼ਾਂ ਉਹਨਾਂ ਦੇ ਵਿੱਚ ਆਉਣ। ਇੱਕ ਦੂਸਰੀ ਮੇਰੀ ਬੇਨਤੀ ਭਾਜੀ ਉਹਨਾਂ ਨੂੰ, ਤੇ ਜਿਹੜਾ ਇੱਕ ਮੁੰਡਾ ਉੱਥੋਂ ਦਿੱਲੀ ਚੋਂ ਇਹਨਾਂ ਨੇ ਮੁਸਲਮਾਨ ਮੁੰਡਾ ਉਦੋਂ ਗਾਇਬ ਹੋਇਆ ਸੀ, ਕੀ ਉਹਦੇ ਬਾਰੇ ਕੋਈ ਪਤਾ ਲੱਗਾ ਵੀ ਉਹ ਮੁੰਡਾ ਕਿੱਥੇ ਗਿਆ, ਕੀ ਹੋਇਆ ਤੇ ਕੀ ਬਣਿਆ ਉਹਦਾ? ਜਿਹੜਾ JNU ਵਾਲਾ? ਹਾਂਜੀ ਭਾਜੀ, ਹਾਂਜੀ ਹਾਂਜੀ। ਓਕੇ। ਨਜ਼ੀਬ ਨਹੀਂ ਲੱਭਾ। ਉਹਦੀ ਮਾਂ ਤੋਂ ਵੀ ਇਸ ਮੁਲਕ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਨਜ਼ੀਬ ਇਸ ਮੁਲਕ ਨੇ ਖਾ ਲਿਆ, ਇਸ ਮੁਲਕ ਦੇ ਪ੍ਰਬੰਧ ਨੇ ਖਾ ਲਿਆ। ਖੈਰ, ਜਿਹੜੀ ਦੂਜੀ ਗੱਲ ਤੁਸੀਂ ਬੜੀ ਪਤੇ ਦੀ ਗੱਲ ਕਹੀ, ਮੈਂ ਕਈ ਵਾਰ ਹੈਰਾਨ ਹੁੰਦਾ। ਦੇਖੋ, ਮੈਂ ਵੀ ਉਸ ਘਰ ਦੇ ਵਿੱਚ ਜੰਮਿਆ ਜਿੱਥੇ ਧਾਰਮਿਕ ਰਹੁ ਰੀਤਾਂ ਜਿਹੜੀਆਂ ਉਹ ਅੱਜ ਵੀ ਨਿਭਾਈਆਂ ਜਾਂਦੀਆਂ। ਮੇਰੀ ਮਾਤਾ ਅੰਮ੍ਰਿਤਧਾਰੀ ਆ, ਚਲੋ ਮੈਂ ਤੇ ਥੋੜਾ ਧਾਰਮਿਕ ਰਹੁ ਰੀਤਾਂ ਤੋਂ ਦੂਰ ਗਿਆ, ਪਰ ਸਾਨੂੰ ਕੀ ਸਿਖਾਇਆ ਜਾਂਦਾ ਸੀਗਾ ਬਚਪਨ ਦੇ ਵਿੱਚ ਕਿ ਬੇਟਾ ਤੁਸੀਂ ਜੇ ਗੁਰਦੁਆਰੇ ਜਾਣਾ ਤੇ ਪੈਰ ਤੁਹਾਡੇ ਜਿਹੜੇ ਆ ਉਹ ਧੋਤੇ ਹੋਣੇ ਚਾਹੀਦੇ ਆ, ਸਿਰ ਕੱਜਿਆ ਹੋਣਾ ਚਾਹੀਦਾ। ਅਸੀਂ ਬਚਪਨ 'ਚ ਇਹ ਚੀਜ਼ਾਂ ਸੁਣ ਕੇ ਅੱਗੇ ਵੱਡੇ ਹੋਏ ਆ। ਅੱਜ ਵੀ ਅਸੀਂ ਜਾਂਦੇ ਹਾਂ ਤੇ ਮਰਿਆਦਾ ਮੱਥਾ ਟੇਕਦੇ ਹਾਂ, ਸਿਰ ਤੇ ਰੁਮਾਲ ਹੁੰਦਾ, ਕਿਉਂਕਿ ਮੈਂ ਤੇ ਘੋਨਾ ਮੋਨਾ, ਸਿਰ ਤੇ ਰੁਮਾਲ ਹੁੰਦਾ, ਘਰ ਵਾਲੀ ਦੀ ਸਿਰ ਤੇ ਚੁੰਨੀ ਹੁੰਦੀ ਆ, ਜੋੜੇ ਅਸੀਂ ਬਾਹਰ ਲਾਉਂਦੇ ਹਾਂ, ਜਰਾਬਾਂ ਬਾਹਰ ਲਾਉਂਦੇ ਹਾਂ, ਪੈਰ ਚੰਗੀ ਤਰ੍ਹਾਂ ਧੋਂਦੇ ਹਾਂ। ਪਰ ਮੇਰੀ ਮਾਂ ਨੇ ਕਦੇ ਮੈਨੂੰ ਇਹ ਨਹੀਂ ਸਿਖਾਇਆ ਕਿ ਸੜਕ ਦੇ ਖੱਬੇ ਪਾਸੇ ਤੁਰਨਾ ਤੇ ਜਦੋਂ ਵੀ ਤੁਰਨਾ। ਉਹਨੇ ਇਹ ਤੇ ਸਿਖਾਇਆ ਸੀਗਾ ਕਿ ਉਹ ਸੰਤ ਆਉਂਦੇ ਹੋਣ ਤੇ ਉਹਨਾਂ ਦੇ ਪੈਰਾਂ 'ਚ ਹੱਥ ਲਾਉਣੇ ਆ, ਗੋਡੀ ਹੱਥ ਲਾਉਣੇ, ਵੱਡਿਆਂ ਦੇ ਗੋਡੀ ਹੱਥ ਲਾਉਣੇ ਆ। ਯਾਨੀ ਸਾਨੂੰ ਇਹ ਚੀਜ਼ਾਂ ਸਿਖਾਈਆਂ ਗਈਆਂ, ਪਰ ਇਹ ਵੀ ਸਿਖਾਇਆ ਗਿਆ ਕਿ ਯੂ ਟਰਨ ਕਿੱਥੋਂ ਲੈਣਾ, ਤੁਸੀਂ ਕਿੰਨੀ ਉਮਰ ਦੇ ਵਿੱਚ ਗੱਡੀ ਚਲਾਉਣੀ ਆ, ਤੁਸੀਂ ਸਫਾਈ ਕਿੱਥੇ ਕਿੱਥੇ ਰੱਖਣੀ ਆ, ਤੁਸੀਂ ਮੂੰਗਫਲੀ ਚੱਬ ਕੇ ਹਾਈਵੇ ਤੇ ਨਹੀਂ ਸੁੱਟਣੀ। ਇਹ ਚੀਜ਼ਾਂ ਨਹੀਂ ਸਿਖਾਈਆਂ। ਤਾਂ ਸਾਨੂੰ ਜ਼ਰੂਰਤ ਆ ਕਿ ਅੱਜ ਅਸੀਂ ਇਸ ਚੀਜ਼ ਨੂੰ ਬਦਲੀਏ। ਅਸੀਂ ਸਕੂਲਾਂ ਦੇ ਵਿੱਚ ਵੀ ਔਰ ਘਰਾਂ ਦੇ ਵਿੱਚ ਵੀ ਬੱਚਿਆਂ ਨੂੰ ਜਦੋਂ ਅਸੀਂ ਇੱਦਾਂ ਦੀਆਂ ਚੀਜ਼ਾਂ ਦਿੰਦੇ ਹਾਂ ਕਿ ਹਾਂ ਬੇਟਾ ਤੂੰ ਆਹ ਨਹੀਂ ਕਰਨਾ, ਵੱਡਿਆਂ ਦਾ ਤੂੰ ਸਤਿਕਾਰ ਕਰਨਾ ਹੈ, ਗੁਰਦੁਆਰਾ ਸਾਹਿਬ ਕਿੱਦਾਂ ਜਾਣਾ ਹੈ, ਮੰਦਿਰ ਦੇ ਵਿੱਚ ਕਿੱਦਾਂ ਜਾਣਾ, ਮਸਜਿਦ ਦੇ ਵਿੱਚ ਕਿੱਦਾਂ ਜਾਣਾ, ਤੇ ਨਾਲ ਇਹ ਵੀ ਦੱਸੀਏ ਕਿ ਆਲੇ ਦੁਆਲੇ ਨੂੰ ਸਾਫ਼ ਰੱਖਣਾ ਤੇਰਾ ਕਰਤੱਵ ਆ। ਔਰ ਮੈਂ ਕਹਿੰਦਾ ਕਿ ਜਿੰਨਾ ਅਸੀਂ ਨੁਕਸਾਨ ਕੀਤਾ 2-3 ਪੀੜ੍ਹੀਆਂ ਨੇ, ਆਉਣ ਵਾਲੀਆਂ ਨਸਲਾਂ ਸਾਨੂੰ ਮਾਫ ਨਹੀਂ ਕਰਨਗੀਆਂ। ਸਾਡੇ ਫੋਟੋਆਂ ਦੇ ਉੱਤੇ ਫੁੱਲਾਂ ਦੇ ਹਾਰ, ਲਾਂਤਾਂ ਦੇ ਹਾਰ ਪੈਣਗੇ, ਜਿੰਨਾ ਅਸੀਂ ਵਾਤਾਵਰਨ ਦਾ ਆਲੇ ਦੁਆਲੇ ਦਾ ਨੁਕਸਾਨ ਕਰ ਦਿੱਤਾ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਮਿੰਟੂ ਜੀ, ਰਣਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਮਿੰਟੂ ਭਾਜੀ, ਰਾਜ ਕਰੂੰਗੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਜ ਮਿੰਟੂ ਭਾਜੀ ਮੇਰਾ ਸਵਾਲ ਇਹ ਆ ਵੀ ਅਕਾਲੀ ਆਪਣਾ ਕੱਲ ਸ਼ਹੀਦੀ ਜੋੜ ਮੇਲੇ ਦੇ ਉੱਤੇ ਜਦੋਂ ਸਾਰੀਆਂ ਪਾਰਟੀਆਂ ਨੇ ਬਾਈਕਾਟ ਕੀਤਾ ਵੀ ਕਾਨਫਰੰਸ ਨਹੀਂ ਕਰਨੀ, ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਉਹਨਾਂ ਦੀ ਕੋਈ ਕਾਨਫਰੰਸ ਬਹੁਤ ਜ਼ਰੂਰੀ ਸੀ ਵੀ ਜਿਹੜਾ ਉਹਨਾਂ ਕਿਹੜਾ ਸੰਦੇਸ਼ ਦੇਣਾ ਸੀ ਜਿਹੜਾ ਵੀ ਸਿੱਖਾਂ ਨੂੰ ਹੁਣ ਤੱਕ ਨਹੀਂ ਮਿਲਿਆ। ਤੇ ਇੱਕ ਤੇ ਇਹ ਦੱਸਣਾ ਜੀ, ਤੇ ਦੂਜਾ ਦੱਸਣਾ ਜੀ ਕਿ ਭਾਈ ਮਨਿੰਦਰ ਸਿੰਘ ਜੀ ਨੇ ਜਿਹੜੀ ਕਵਿਤਾ ਬੋਲੀ ਆ ਉਹਦਾ ਵਿਵਾਦ ਬਹੁਤ ਜ਼ਿਆਦਾ ਦੂਰ ਤੱਕ ਚਲਾ ਗਿਆ, ਉਹਦੇ ਬਾਰੇ ਦੱਸਣਾ ਜੀ। ਕੱਟਿਓ ਨਾ ਰਾਜ ਭਾਜੀ। ਨਹੀਂ, ਅਸੀਂ ਤਫਸੀਲ ਦੇ ਨਾਲ ਕੱਲ ਗੱਲ ਕੀਤੀ ਸੀਗੀ, ਤੁਸੀਂ ਨਹੀਂ ਸ਼ਾਇਦ ਸੁਣੀ ਹੋਣੀ। ਮੈਂ ਤੇ ਰਾਜ ਕਰਨਵੀਰ ਸਿੰਘ ਹੋਰਾਂ ਨੇ ਜਦੋਂ ਕੱਲ ਪ੍ਰੋਗਰਾਮ ਕੀਤਾ ਸੀ, ਅਸੀਂ ਸਾਰੀ ਉਹ ਗੱਲ ਕੀਤੀ ਸੀ। ਉਹਦੇ ਵਿੱਚ ਦੇਖੋ ਕੁਛ ਵੀ ਗਲਤ ਨਹੀਂ ਕਿਹਾ। ਮੈਂ ਕਹਿੰਦਾ ਕਿ ਇਹ ਬੱਚੇ ਦੀ ਜ਼ੁਬਾਨ ਤੇ ਆ ਕਿ ਜਥੇਦਾਰ ਇੱਥੇ ਕਿਸ ਤਰ੍ਹਾਂ ਕੰਮ ਕਰਦਾ ਔਰ ਕੌਮ ਖਿਲਰ ਗਈ ਸਾਰੀ, ਇਹਦੇ ਚ ਕੀ ਗਲਤ ਆ? ਇੱਥੇ ਹਰੇਕ ਡੇਰੇ ਦੀ ਆਪਣੀ ਸੰਪਰਦਾ ਬਣ ਗਈ, ਹਰੇਕ ਮਰਿਆਦਾ ਬਣ ਗਈ। ਇਹ ਕੀ ਚੱਲਦਾ ਪਿਆ ਸਭ ਨੂੰ ਪਤਾ ਹੀ ਆ। ਸੰਤ ਨੇ ਸੰਤ ਨੂੰ ਗੋਲੀ ਮਾਰੀ, ਕੌਣ ਇਸ ਗੱਲ ਨੂੰ ਝੁਠਲਾ ਸਕਦਾ? ਉਹ ਤੇ ਬਹੁਤ ਮਾੜੀ ਗੱਲ। ਮੈਂ ਅੱਗੇ ਕਹਿੰਦਾ ਕਿ ਦੇਖੋ ਇਹ ਸਪਰਿੰਗ ਆ, ਜਿੰਨਾ ਦਬਾਓਗੇ ਜਦੋਂ ਛੱਡੋਗੇ ਓਨਾ ਹੀ ਉੱਤੇ ਨੂੰ ਉਭਰੇਗਾ। ਇਹ ਵਿਰੋਧ ਆ। ਔਰ ਅੱਜ ਤੁਸੀਂ ਦੇਖੋਗੇ ਕਿ ਅਕਾਲ ਤਖਤ ਦੇ ਜਥੇਦਾਰ ਦਾ ਫਿਰ ਵਿਰੋਧ ਹੋਇਆ ਫਤਿਹਗੜ੍ਹ ਸਾਹਿਬ ਦੇ। ਤਾਂ ਅੱਧਿਓਂ ਵੱਧ ਕੌਮ ਜਿਹੜੀ ਆ ਉਹ ਅਕਾਲ ਤਖਤ ਨੂੰ ਮੰਨਦੀ ਆ। ਅਕਾਲ ਤਖਤ ਪ੍ਰਤੀ ਆਸਥਾ ਉਹਨਾਂ ਦੀ ਅੱਜ ਵੀ ਓਨੀ ਮਜ਼ਬੂਤ ਆ, ਪਰ ਅਕਾਲ ਤਖਤ ਦੇ ਜਥੇਦਾਰ ਨੂੰ ਨਹੀਂ ਮੰਨਦੇ। ਕਿਉਂ? ਕਿਉਂਕਿ ਉਹ ਇੱਕ ਲਿਫਾਫੇ ਚੋਂ ਨਿਕਲਦਾ ਕਹਿ ਲਓ ਜਾਂ ਇੱਕ ਪਾਰਟੀ ਵੱਲੋਂ ਤੈਅ ਕੀਤਾ ਗਿਆ ਕਹਿ ਲਓ। ਸੋ ਕਹਿਣ ਦਾ ਮਤਲਬ ਦੇਖੋ ਉਹਦੇ ਚ ਕੁਛ ਵੀ ਝੂਠ ਨਹੀਂ ਸੀਗਾ। ਇਹ ਜਿੰਨਾ ਮਰਜ਼ੀ ਕਰੀ ਜਾਣ, ਕਿਸੇ ਰਾਗੀ ਸਿੰਘ ਨੂੰ ਸ਼ਬਦ ਗਾਇਨ ਤੋਂ ਰੋਕ ਦੇਣ, ਚਾਹੇ ਕਿਸੇ ਨੂੰ ਉੱਥੇ ਮੁਲਾਜ਼ਮ ਨੂੰ ਕੱਢ ਦੇਣ ਵਿਰੋਧ ਕਰਨ ਤੋਂ, ਚਾਹੇ ਮਨਿੰਦਰ ਸਿੰਘ ਨੂੰ ਰੋਕ ਦੇਣ, ਜੋ ਮਰਜ਼ੀ ਕਰ ਲੈਣ, ਸੱਚਾਈ ਨਹੀਂ ਬਦਲ ਸਕਦੀ। ਮੈਂ ਅੱਗੇ ਹਮੇਸ਼ਾ ਕਹਿੰਦਾ ਹੁੰਦਾ ਕਿ ਜਿਹੜਾ ਸੱਚ ਹੁੰਦਾ ਪ੍ਰਤਾੜਿਤ ਹੋ ਸਕਦਾ, ਸ਼ੋਸ਼ਿਤ ਹੋ ਸਕਦਾ ਹੈ, ਸੱਚ ਹਾਰ ਨਹੀਂ ਸਕਦਾ, ਹਾਰ ਨਹੀਂ ਸਕਦਾ। ਸੱਚ ਸੱਚ ਆ। ਹਕੀਕਤ ਇਹ ਆ ਕਿ ਗੰਦੀ ਰਾਜਨੀਤੀ ਨੇ ਮੀਰੀ ਪੀਰੀ ਦਾ ਸੰਕਲਪ ਬਹੁਤ ਪਾਕ ਮੁਕੱਦਸ ਬੜਾ ਮਹਾਨ ਸੰਕਲਪ ਸੀਗਾ ਕਿ
ਰਾਜਨੀਤੀ ਦੇ ਉੱਤੇ ਧਰਮ ਦਾ ਕੁੰਡਾ ਹੋਣਾ ਚਾਹੀਦਾ, ਪਰ ਇਹਨਾਂ ਨੇ ਉਹਦੀ ਆੜ ਦੇ ਵਿੱਚ ਜਿਹੜਾ ਸੱਤਿਆਨਾਸ਼ ਕੀਤਾ ਧਰਮ ਦਾ, ਉਹ ਰਹਿ ਰੱਬ ਦਾ ਨਾਮ ਹੈ। ਵਾਕਿਆ ਦੂਜੀ ਗੱਲ ਜਿਹੜੀ ਇਹਨਾਂ ਨੇ ਕਹੀ ਉਹ ਹੁਣ ਮੈਨੂੰ ਭੁੱਲ ਗਈ, ਕਿਉਂਕਿ ਪਲੱਕੜ ਆ ਗਈ ਆ। ਅਕਾਲੀ ਦਲ ਮਾਨ ਦਾ ਕਹਿੰਦੇ ਵੀ ਜਦੋਂ ਸਾਰਿਆਂ ਨੇ ਕਿਹਾ ਸੀ, ਉਹ ਦੇਖੋ ਉਹ ਹਾਂਜੀ ਉਹ ਸਤਿਕਾਰ ਕਮੇਟੀ ਵਾਲੇ ਤੇ ਆਮੋ ਸਾਹਮਣੇ ਵੀ ਆ ਗਏ, ਤਾਂ ਮੈਨੂੰ ਲੱਗਦਾ ਕਿ ਮਾਨ ਸਾਹਿਬ ਹੋਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਸੀ, ਪਰ ਉਹਨਾਂ ਨੇ ਵੀ ਮੀਰੀ ਪੀਰੀ ਸੰਕਲਪ ਦੀ ਉਦਾਹਰਨ ਦਿੱਤੀ ਆ। ਕਹਿੰਦੇ ਜੀ ਅਸੀਂ ਤਾਂ ਪੰਥਕ ਕਾਨਫਰੰਸ ਕਰਨੀ ਆ, ਉੱਥੇ ਉਹਨਾਂ ਨੇ ਕੀ ਬੋਲਿਆ ਉਹ ਤੇ ਮੈਨੂੰ ਪਤਾ ਨਹੀਂ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਜਦੋਂ ਤੁਸੀਂ ਰਾਜਨੀਤੀ ਕਰਦੇ ਹੋਵੋ ਤਾਂ ਤੁਸੀਂ ਉੱਥੇ ਪੰਥ ਦਾ ਹੀ ਪ੍ਰਚਾਰ ਕਰੋਗੇ। ਤਾਂ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਕੀ ਬੋਲਿਆ। ਜੇ ਤਾਂ ਕੱਲਾ ਉੱਥੇ ਉਹਨਾਂ ਨੇ ਇਤਿਹਾਸ ਹੀ ਦੱਸਿਆ, ਸਿੱਖੀ ਦਾ ਇਤਿਹਾਸ ਦੱਸਿਆ, ਸਿੱਖੀ ਦੀਆਂ ਮੁਸ਼ਕਲਾਂ ਦੱਸੀਆਂ ਜਾਂ ਹੱਲ ਦਿੱਤੇ ਕੌਮ ਨੂੰ, ਫਿਰ ਤਾਂ ਠੀਕ ਆ। ਤੇ ਜੇ ਦੂਸ਼ਣਬਾਜ਼ੀ ਕੀਤੀ ਆ ਤਾਂ ਮਾਨ ਸਾਹਿਬ ਨੇ ਫਿਰ ਮੀਰੀ ਪੀਰੀ ਦੇ ਸੰਕਲਪ ਦੀ, ਜਿਵੇਂ ਮੈਂ ਤੁਹਾਨੂੰ ਕਿਹਾ, ਇਹ ਆੜ ਦੇ ਵਿੱਚ ਫਿਰ ਦੁਰਵਰਤੋਂ ਵਾਲਾ ਸਿਸਟਮ ਜੋ ਹੋਇਆ, ਫਿਰ ਉਹਨਾਂ ਨੇ ਵੀ ਉਹੀ ਕੀਤਾ ਹੋਊਗਾ। ਜੀ ਜੀ। ਅਗਲੇ ਕਾਲਰ ਨੇ ਜਸਵੰਤ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਸਤਿ ਸ਼੍ਰੀ ਅਕਾਲ ਮਿੰਟੂ ਸਾਹਿਬ, ਤੁਸੀਂ ਦੱਸੋ ਮੈਨੂੰ, ਸਤਿ ਸ਼੍ਰੀ ਅਕਾਲ, ਆਪਣੇ ਜ਼ਿਲ੍ਹੇ 'ਚ ਤੁਸੀਂ ਕਿੰਨੀਆਂ ਕਾਨਫਰੰਸਾਂ ਕਰਕੇ ਪੱਤਰਕਾਰ ਲੋਕਾਂ ਨੂੰ ਸੁਚੇਤ ਕਰਦੇ ਵੀ ਆਪਾਂ ਵੀ ਸਫਾਈ ਕਰਨੀ ਆ? ਤੁਹਾਡਾ ਕਿਹੜਾ ਜ਼ਿਲ੍ਹਾ ਆ? ਨਹੀਂ, ਮੇਰਾ ਜ਼ਿਲ੍ਹਾ ਜੀ ਮੁਕਤਸਰ ਆ। ਤੁਸੀਂ ਪਹਿਲਾਂ ਉੱਥੋਂ ਸਟਾਰਟ ਕਰੋ ਨਾ, ਘਰ ਤੋਂ ਤੁਸੀਂ ਜਾਓ, ਪੰਚਕੂਲਾ ਦੇਖੋ ਚੰਡੀਗੜ੍ਹ ਦੇ ਨਾਲ। ਨਹੀਂ, ਇਹ ਕੀ ਇਹਨਾਂ ਦੇ ਪੱਤਰਕਾਰਾਂ ਦੇ ਕਾਨਫਰੰਸ ਕਰਨ ਦੇ ਨਾਲ ਆਮ ਲੋਕ ਕੀ ਸਮਝਣਗੇ? ਆਮ ਲੋਕਾਂ ਦੇ ਆਪਣੇ ਪੱਲੇ ਕੁਛ ਨਹੀਂ, ਇਹਦਾ ਮਤਲਬ ਵੀ ਸਾਰੇ ਜਣੇ ਆ ਕੇ ਇਹਨਾਂ ਨੂੰ ਦੱਸਣ। ਵੀਰ ਜੀ, ਇਹ ਲੋਕਾਂ ਨੂੰ ਉਤਸ਼ਾਹ ਕਰਨ ਵੀ ਭਾਈ ਏਦਾਂ ਸਫਾਈ ਰੱਖਣੀ ਆ, ਆਪਾਂ ਇੱਥੇ ਵੀ ਤੁਸੀਂ ਆ ਕੇ ਰੱਖਦੇ ਆ, ਆਪਾਂ ਇੰਡੀਆ ਤੋਂ ਆਏ ਹੋ ਆ। ਚਲੋ ਠੀਕ ਆ, ਮਿੰਟੂ ਜੀ ਜ਼ਰੂਰ ਦੱਸਿਓ ਜੀ। ਹਾਂਜੀ, ਮੇਰੀ ਗੱਲ ਸੁਣੋ, ਇੱਕ ਮਿੰਟ ਮੇਰੀ ਗੱਲ ਸੁਣੋ। ਜੇ ਨਸ਼ੇ ਦੇ ਮਾਮਲੇ ਤੇ ਹੁੰਦੀ ਹੈ ਤੇ ਤਾਂ ਸਾਡੇ ਤੇ ਸੁੱਟ ਦਿੱਤੀ ਜਾਂਦੀ ਕਿ ਤੁਸੀਂ ਕਿਉਂ ਨਹੀਂ ਜੀ ਕੁਛ ਕਰਦੇ। ਜੇ ਰਾਜਨੀਤੀ ਦਾ ਮਸਲਾ ਹੁੰਦਾ ਤੇ ਮੈਨੂੰ ਲੋਕ ਕਹਿ ਦਿੰਦੇ ਆ ਕਿ ਤੂੰ ਮਿੰਟੂ ਰਾਜਨੀਤੀ 'ਚ ਕਿਉਂ ਨਹੀਂ ਆਉਂਦਾ। ਅਸੀਂ ਦੇਖੋ, ਸਾਡੇ ਕੋਲ ਜਿਹੜੀ ਜੋਬ ਹੈ, ਅਸੀਂ ਉਸ ਜੋਬ ਦੇ ਤਹਿਤ ਕੰਮ ਕਰਦੇ ਹਾਂ। ਅਸੀਂ ਆਪਣਾ ਜੋ ਵੀ ਮਿਲਦਾ, ਹੁਣ ਮੇਰੇ ਕੋਲ ਨਾ, ਮੈਂ ਆਪਣਾ ਬੱਚਾ ਵੀ ਪਾਲਣਾ ਜੀ, ਮੈਂ ਆਪਣਾ ਟੱਬਰ ਵੀ ਪਾਲਣਾ। ਮੈਂ ਏਦਾਂ ਨਹੀਂ ਹੈ ਕਿ ਮੈਂ ਹਰੇਕ ਥਾਂ ਤੇ ਜਾ ਕੇ ਕਾਨਫਰੰਸਾਂ ਕਰਦਾ ਫਿਰਾਂ, ਪਰ ਮੈਂ ਜਿੱਥੇ ਵੀ ਮਿਲਦਾ, ਜਿੱਥੇ ਵੀ ਵਿਚਰਦਾ, ਚਾਹੇ ਮੈਂ ਸਕੂਲ 'ਚ ਜਾਣਾ ਕਿਸੇ 'ਚ, ਚਾਹੇ ਮੈਂ ਆਪਣੇ ਘਰ ਦੇ ਵਿੱਚ ਆ, ਚਾਹੇ ਮੈਂ ਕਿਸੇ ਆਪਣੇ ਰਿਸ਼ਤੇਦਾਰ ਦੇ ਘਰ ਦੇ ਵਿੱਚ ਬੈਠਾ, ਉੱਥੇ ਮੈਂ ਗੱਲਾਂ ਆਪਣੀਆਂ ਜ਼ਰੂਰ ਕਰਦਾ। ਇਹ ਨਹੀਂ ਮੈਂ ਕਿ ਤੁਹਾਡੇ ਨਾਲ ਹੀ ਕਰਦਾ। ਮੈਂ ਆਪਣੀ ਬੀਵੀ ਨੂੰ ਵੀ ਸਮਝਾਉਣਾ ਕਿ ਪਾਣੀ ਦੀ ਆਪਾਂ ਜ਼ਿਆਦਾ ਕੁਵਰਤੋਂ ਨਹੀਂ ਕਰਨੀ। ਪਾਣੀ ਜੇ ਆਪਾਂ ਨੂੰ ਕੁਦਰਤ ਨੇ ਦਾਤ ਦੇ ਵਜੋਂ ਦਿੱਤਾ ਤੇ ਇਹਨੂੰ ਨਹੀਂ ਡੋਲਣਾ। ਸਫਾਈ ਆ ਜਿਹੜੀ, ਅਸੀਂ ਖੇਤ ਦੇ ਵਿੱਚ ਬੈਠੇ ਹਾਂ ਕਿ ਨਾਲ ਲੱਗਵੀਂ ਕਿਸੇ ਹੋਰ ਦੀ ਪੈਲੀ, ਅਸੀਂ ਆਪਣਾ ਗੰਦ ਕਿਸੇ ਹੋਰ ਦੀ ਪੈਲੀ 'ਚ ਨਹੀਂ ਸੁੱਟਣਾ। ਮੈਂ ਆਪਣੇ ਘਰ ਨੂੰ ਇਹ ਸਿੱਖਿਆ ਦਿੰਦਾ। ਮੈਂ ਆਪਣੇ ਪਿੰਡ ਦੇ ਵਿੱਚ ਜੇ ਕੋਈ ਵਿਚਰਦਾ ਮੇਰੇ ਨਾਲ ਜਾਂ ਮੈਂ ਕਿਤੇ ਜਾਣਾ, ਇਹ ਗੱਲਾਂ ਕਹਿੰਦਾ ਵਾਂ ਤਾਂ ਅਸੀਂ ਕਹਿ ਸਕਦੇ ਹਾਂ। ਸੋ ਮੇਰੇ ਖਿਆਲ ਦੇ ਨਾਲ ਤੁਹਾਡੀ ਗੱਲ ਸਹੀ ਆ ਕਿ ਸਾਨੂੰ ਕਰਨਾ ਚਾਹੀਦਾ, ਅਸੀਂ ਕਰਦੇ ਵੀ ਹਾਂ। ਪਰ ਜੇ ਤੁਸੀਂ ਆਖੋ ਕਿ ਅਸੀਂ ਚੱਤੋ ਪੈਰ ਇਹੀ ਕਰੀਏ, ਇਹ ਸਾਰਾ ਕੁਝ ਅਸੀਂ ਲੋਕਾਂ ਨੂੰ ਦੱਸਣ ਚੱਲੀਏ, ਤਾਂ ਫਿਰ ਮੇਰੇ ਖਿਆਲ ਦੇ ਨਾਲ ਟੱਬਰ ਆ ਜਿਹੜਾ, ਉਹ ਫਿਰ ਸਾਨੂੰ ਕਿਸੇ ਉਹ ਜਿੱਦਾਂ ਮੈਂ ਅੱਗੇ ਕਿਹਾ ਕਿ ਡੇਰੇ ਬਹੁਤ ਆ, ਡੇਰੇ 'ਚ ਛੱਡਣਾ ਪਊਗਾ। ਤਾਂ ਅਸੀਂ ਟੱਬਰ ਵੀ ਪਾਲਣਾ, ਅਸੀਂ ਆਪਣੀ ਜੌਬ ਵੀ ਕਰਨੀ ਆ। ਪਰ ਇਹ ਲੋਕ ਜੇ ਅਸੀਂ ਗੁਰਬਾਣੀ ਪੜ੍ਹਦੇ ਹਾਂ, ਮੈਂ ਅੱਜ ਹੁਣ ਇੱਥੇ 2-4 ਧਰਮ ਦੇ ਬਾਰੇ ਗੱਲਾਂ ਕਰ ਲਵਾਂ, ਮੈਨੂੰ 4 ਬੰਦੇ 10 ਬੰਦੇ ਉੱਠ ਕੇ ਧਰਮ ਦੀ ਸਿੱਖਿਆ ਦੇਣ ਲੱਗ ਪੈਣਗੇ। ਤਾਂ ਗੁਰਬਾਣੀ ਤਾਂ ਸਾਰੇ ਫੋਲੋ ਕਰਦੇ ਆ, ਤੇ ਗੁਰਬਾਣੀ ਕੀ ਕਹਿੰਦੀ ਆ? ਜੇ ਤੁਸੀਂ ਗੁਰਬਾਣੀ ਵੀ ਨਹੀਂ ਮੰਨਦੇ ਤੇ ਫਿਰ ਮਿੰਟੂ ਦੀ ਕੀ ਮੰਨ ਲਓਗੇ? ਜੀ ਜੀ, ਪਵਨ ਗੁਰੂ ਪਾਣੀ ਪਿਤਾ, ਜਦੋਂ ਮੰਨਣਾ ਨਹੀਂ ਫਿਰ ਕੀ ਜਿਹੜਾ ਵਾਕਿਆ ਸਹੀ ਗੱਲ ਆ। ਤੇ ਨਾਲੇ ਮੈਂ ਇਹਨਾਂ ਦੀ ਥੋੜ੍ਹੀ ਜਿਹੀ ਲਈ ਦੱਸਦੇ ਜਾਵਾਂ, ਮਿੰਟੂ ਹੁਣਾਂ ਨੇ ਪਹਿਲੋਂ ਵੀ ਚਾਹੇ ਨਸ਼ਿਆਂ ਦੇ ਮੁੱਦਿਆਂ 'ਤੇ ਸੀ, ਹੋਰ ਮੁੱਦਿਆਂ ਦੇ ਉੱਤੇ ਕਈ ਥਾਵਾਂ 'ਤੇ ਸਕੂਲਾਂ 'ਤੇ ਅਕਸਰ ਜਿਹੜੇ ਆ ਉਹ ਜਾਂਦੇ ਰਹਿੰਦੇ ਨੇ, ਅਤੇ ਉੱਥੇ ਇਸ ਦੇ ਪ੍ਰਤੀ ਜਿਹੜੇ ਬੱਚਿਆਂ ਤੋਂ ਜਿਹੜੀ ਉਹ ਸ਼ੁਰੂਆਤ ਕਰਦੇ ਨੇ। ਜਦੋਂ ਇੱਕ ਸਾਡੇ ਪਹਿਲੇ ਕਾਲਰ ਨੇ ਕਿਹਾ ਵੀ ਕਿਉਂ ਨਹੀਂ ਅਧਿਆਪਕ ਬੱਚਿਆਂ ਨੂੰ ਸ਼ੁਰੂਆਤ ਕਰਦੇ, ਉਹਦੇ ਵਿਚਾਰੇ ਆਪ ਹੜਤਾਲਾਂ 'ਤੇ ਰਹਿੰਦੇ ਨੇ ਤੇ ਕੰਮ ਉਹਨਾਂ ਨੇ ਕੀ ਨਿਆਣਿਆਂ ਨੂੰ ਸਿਖਾਉਣਾ। ਬਿਲਕੁਲ, ਹਾਂ ਬਿਲਕੁਲ, ਇਹ ਚੀਜ਼ ਉਹਨਾਂ ਦੀ ਨਾ, ਤੁਸੀਂ ਯਾਦ ਕਰਾਤਾ, ਬੜਾ ਸ਼ੁਕਰੀਆ ਤੁਹਾਡਾ, ਬੜੀ ਮਿਹਰਬਾਨੀ। ਇਹ ਹੋਣਾ ਚਾਹੀਦਾ ਜਿੱਦਾਂ ਤੁਹਾਡੇ ਸਿੱਖਿਆ ਦੇ ਸਿਸਟਮ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨਾ ਕਿ ਫਲਾਣੀ ਦੀ ਨੈਤਿਕਤਾ ਦੀ ਸਿੱਖਿਆ, ਬੈਸਟ ਐਜੂਕੇਸ਼ਨ, ਹਨਾ, ਇਹ ਚੀਜ਼ਾਂ ਸਾਡੇ ਹੋਣੀਆਂ ਚਾਹੀਦੀਆਂ। ਮੈਂ ਕਹਿੰਦਾ ਕਿ ਦੇਖੋ, ਸਾਡੇ ਪੰਜਾਬੀ 10-15 ਹਜ਼ਾਰ ਬੰਦਾ ਤੇ ਸਾਡਾ ਸਾਲ ਦਾ ਰੋਡ ਐਕਸੀਡੈਂਟ 'ਚ ਮਾਰਿਆ ਜਾਂਦਾ, ਤੇ ਬਹੁਤੇ ਕੱਟ ਮਾਰੇ ਜਾਂਦੇ ਆ।
ਕਿਉਂਕਿ ਅਵੇਅਰਨੈਸ ਦੀ ਕਮੀ ਹੈ, ਜਾਗਰੂਕਤਾ ਦੀ ਕਮੀ ਆ। ਜਿੱਦਾਂ ਹੁਣ ਰੋਡ ਤੇ ਕਿੱਦਾਂ ਚੱਲਣਾ ਇਹਦੀ ਵੀ ਸਿੱਖਿਆ ਹੋਣੀ ਚਾਹੀਦੀ ਆ, ਡਰੱਗ ਦਾ ਸਬਜੈਕਟ ਹੋਣਾ ਚਾਹੀਦਾ। ਮਤਲਬ ਕਿ ਜਿਹੜੀ ਅਕੈਡਮਿਕ ਐਜੂਕੇਸ਼ਨ ਆ ਉਹਦੇ ਨਾਲ ਇਹ ਚੀਜ਼ਾਂ ਦੱਸਣੀਆਂ ਚਾਹੀਦੀਆਂ ਬੱਚੇ ਨੂੰ। ਚਲੋ ਠੀਕ ਹੈ, ਦੂਜੀਆਂ ਪੀੜ੍ਹੀਆਂ ਚਲੇ ਗਈਆਂ ਤਾਂ ਬੱਚੇ ਜ਼ਿੰਮੇਵਾਰ ਬਣ ਜਾਣ। ਜੇ ਹੁਣ ਨਹੀਂ ਬਣਾਂਗੇ ਨਾ ਬਹੁਤ ਅਸੀਂ ਤਾਂ ਦੁਖੀ ਹੁੰਦੇ ਹਾਂ ਜੀ। ਹੁਣ ਇਹਨਾਂ ਨੂੰ ਪਤਾ ਨਹੀਂ, ਮੈਂ ਤਾਂ ਖੁਦ ਦੁਖੀ ਹੁੰਦਾ ਕਿ ਅਸੀਂ ਆਪਦੇ ਬੱਚਿਆਂ ਲਈ ਕੀ ਛੱਡ ਕੇ ਜਾ ਰਹੇ ਹਾਂ ਪੰਜਾਬ। ਅਸੀਂ ਤੇ ਪਾਣੀ ਹਵਾ ਕੱਚ ਜਾਣੇ। ਮੈਂ ਕਈ ਵਾਰ ਇਕੱਲਾ ਹੋਣਾ ਨਾ ਤੇ ਅੱਖਾਂ ਚੋਂ ਪਾਣੀ ਨਿਕਲ ਆਉਂਦਾ ਕਿ ਅਸੀਂ ਕੀ ਕਰ ਦਿੱਤਾ ਆਪਣੇ ਪੰਜਾਬ ਦਾ, ਕੀ ਕਰ ਦਿੱਤਾ ਜੋ ਅਸੀਂ ਪੰਜਾਬ ਕਿਤਾਬਾਂ 'ਚ ਪੜ੍ਹਿਆ ਸੀਗਾ, ਜੋ ਅਸੀਂ ਦਾਦੀ ਨਾਨੀ ਤੋਂ ਸੁਣਿਆ ਸੀਗਾ। ਅਸੀਂ ਉਸ ਪੰਜਾਬ ਨੂੰ ਇੰਨੀ ਬੁਰੀ ਤਰ੍ਹਾਂ ਰੌਣ ਦਿੱਤਾ ਕਿ ਜਦੋਂ ਇਤਿਹਾਸ ਦੇ ਵਿੱਚ ਦੁਬਾਰਾ ਉਹ ਪੰਜਾਬ ਦਾ ਆਉਣ ਵਾਲੀਆਂ ਨਸਲਾਂ ਪੜ੍ਹਨਗੀਆਂ ਤਾਂ ਸਾਨੂੰ ਉਹ ਛਿੱਤਰ ਮਾਰਨਗੀਆਂ, ਛਿੱਤਰ ਗੱਲਾਂ ਦੇ। ਜੀ ਜੀ ਅਗਲੇ ਕਾਲਰ ਨੇ ਅਵਤਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੇਰੇ ਕੋਈ ਸਵਾਲ ਤਾਂ ਨਹੀਂ, ਮੈਂ ਗੱਲ ਕਰਦਾ ਕਿ ਭਾਜੀ ਦਾ ਕਹਿੰਦਾ ਵੀ ਸਾਨੂੰ ਠੱਗਦੇ ਆ, ਇੰਡੀਆ ਜਾ ਜਾਂਦੇ ਆ। ਉਹ ਨਹੀਂ ਠੱਗਦੇ, ਅਸੀਂ ਆਪ ਠੱਗ ਹੁੰਦੇ ਆ। ਅਸੀਂ ਜਾਂਦੇ ਉੱਥੇ ਜਾ ਕੇ ਬੋਲਦੇ ਆ ਓਕੇ ਗੁੱਡ ਥੈਂਕ ਯੂ, ਫਿਰ ਉਹਨੂੰ ਪਤਾ ਲੱਗਦਾ ਇਹ ਬੰਦਾ ਬਾਹਰੋਂ ਆਇਆ। ਜੀ ਨਹੀਂ ਪਰ ਇੱਕ ਗੱਲ ਅਵਤਾਰ ਸਿੰਘ ਜੀ, ਚਲੋ ਮੰਨ ਲਓ ਬਾਹਰੋਂ ਵੀ ਆਇਆ, ਪਰ ਉਹਨਾਂ ਦਾ ਕੋਈ ਇਹ ਤਾਂ ਨਹੀਂ ਬਣਦਾ ਤਾਂ ਨਹੀਂ ਹੈ ਨਾ ਵੀ ਫਿਰ ਵੀ ਜਿਹੜਾ ਠੱਗੀ ਜਾਵੇ, ਜਦੋਂ ਲਾਇਸੈਂਸ ਥੋੜੀ ਮਿਲਿਆ ਵੀ ਜੇ ਕੋਈ ਬਾਹਰੋਂ ਆਇਆ ਤੇ ਠੱਗ ਲਓ ਵੀ। ਇਹ ਮਤਲਬ ਚਲੋ ਗੁਨਾਹ ਹੁੰਦੇ ਹੋਣਗੇ ਪੈਸੇ, ਪਰ ਇੱਥੇ ਵੀ ਤਾਂ ਮਿਹਨਤ ਨਾਲ ਹੀ ਮਿਲਦੇ ਆ। ਇੱਥੇ ਕਿਹੜਾ ਲੱਗੇ ਆ ਵੀ ਆਪਾਂ ਨੂੰ ਸਾਰਿਆਂ ਨੂੰ ਉਦਾਂ ਹੀ ਜਿਹੜੇ ਕਿਤੇ ਮਿਲੀ ਜਾਂਦੇ ਹੋਣ ਜੀ। ਸੋ ਇਹ ਚੀਜ਼ਾਂ ਵੱਲ ਜ਼ਰੂਰ ਧਿਆਨ ਰੱਖੋ ਜੀ। ਨਹੀਂ ਦੇਖੋ, ਇਹ ਤਾਂ ਬੜਾ ਕਿਰਤ ਘਣ ਮੁਲਕ ਹੈ ਸਾਡਾ। ਮੇਰੇ ਖਿਆਲ ਦੇ ਨਾਲ ਚਾਈਨਾ ਨੂੰ ਪਛਾੜ ਕੇ ਇੰਡੀਆ ਇੱਕ ਐਸਾ ਮੁਲਕ ਆ ਜਿਹੜਾ ਪੂਰੀ ਦੁਨੀਆ ਦੇ ਵਿੱਚੋਂ ਬਾਹਰੋਂ ਕਰੰਸੀ ਵੱਧ ਤੋਂ ਵੱਧ ਭੇਜਦਾ ਹੈ। ਅਸੀਂ ਚਾਈਨਾ ਨੂੰ ਪਛਾੜ ਦਿੱਤਾ ਇਸ ਮਾਮਲੇ 'ਚ। ਮੇਰੇ ਖਿਆਲ ਦੇ ਨਾਲ 65-70 ਬਿਲੀਅਨ ਦੀ ਸ਼ਾਇਦ ਕੋਈ ਸਾਡੀ ਰੇਸ਼ੋ ਆ, ਮੈਨੂੰ ਪੱਕਾ ਨਹੀਂ, ਮੈਂ ਬੋਲਣਾ ਨਹੀਂ ਚਾਹੂੰਗਾ ਉਹ ਫਿਗਰ ਜਿਹੜਾ ਮੈਨੂੰ ਪੱਕਾ ਨਹੀਂ ਪਤਾ। ਅਸੀਂ ਦੁਨੀਆ ਦੇ ਵਿੱਚ ਪਹਿਲੇ ਨੰਬਰ ਦੇ ਦੇਸ਼ ਆ ਜਿੱਥੇ ਬਾਹਰਲੇ ਦੇਸ਼ਾਂ 'ਚੋਂ ਕਰੰਸੀ ਆਉਂਦੀ ਹੈ। ਤਾਂ ਜਿੱਥੇ ਏਡਾ ਹੀ ਵੱਡਾ ਆਰਥਿਕਤਾ ਦਾ ਸਹਿਯੋਗ ਹੁੰਦਾ ਹੈ ਤਾਂ ਉਹ ਲੋਕ ਜਿਹੜੇ ਏਡਾ ਵੱਡਾ ਅਰਥ ਚੱਕਰ ਸਾਡਾ ਚਲਾਉਂਦੇ ਆ ਉਹ ਇੱਥੇ ਆਉਂਦੇ ਆ। ਅਸੀਂ ਉਹਨਾਂ ਨੂੰ ਸਤਿਕਾਰ ਦੇਣ ਦੀ ਥਾਂ ਤੇ, ਅਸੀਂ ਉਹਨਾਂ ਨੂੰ ਸੁੱਖ ਸਹੂਲਤ ਦੇਣ ਦੀ ਥਾਂ ਤੇ ਏਦਾਂ ਖਰਾਬ ਕਰਦੇ ਆ, ਖੱਜਲ ਕਰਦੇ ਆ। ਮੇਰੇ ਖਿਆਲ ਦੇ ਨਾਲ ਸ਼ਰਮਨਾਕ ਗੱਲ ਆ। ਮੈਨੂੰ ਖੁਦ ਨੂੰ ਸ਼ਰਮ ਆ ਰਹੀ ਹੈ ਇਹਨਾਂ ਗੱਲਾਂ ਨੂੰ ਲੈ ਕੇ। ਔਰ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਨੂੰ ਖੁਦ ਨੂੰ ਆਪਣੇ ਮਿੱਤਰਾਂ ਨੂੰ ਕਹਿਣਾ ਪਿਆ ਕਿ ਭਾਈ ਤੁਸੀਂ ਉਧਰੋਂ ਪਾਵਰ ਆਫ ਅਟਾਰਨੀ ਕਰ ਦਿਓ, ਇਹਨਾਂ ਨੇ ਤੁਹਾਨੂੰ ਨਹੀਂ, ਕਿਉਂਕਿ ਉਹ ਗਏ ਤਹਿਸੀਲਦਾਰ ਕੋਲ। ਹੁਣ ਤੁਹਾਨੂੰ ਇੱਕ ਨਵੀਂ ਗੱਲ ਦੱਸਾਂ, ਹੁਣ ਸਾਰਾ ਤਹਿਸੀਲਦਾਰ ਕਾਨੂੰਗੋ ਕੋਲ ਹੁੰਦਾ ਕੰਮ। ਕਹਿੰਦੇ ਜੀ ਜੇ NRI ਨੇ ਪਾਵਰ ਆਫ ਅਟਾਰਨੀ ਕਰਨੀ ਹੈ ਨਾ ਆਪਣੀ ਮਾਂ ਦੇ ਨਾਲ, ਉਹ DC ਤੋਂ ਅਪਰੂਵਲ ਲੈ ਕੇ ਆਵੇ। ਹੁਣ ਮੈਂ DC ਨਾਲ ਗੱਲ ਕੀਤੀ, ਉਹਨਾਂ ਨੇ ਵੀ DC ਨਾਲ ਗੱਲ ਕੀਤੀ ਤੇ DC ਕਹਿੰਦਾ ਕਿ ਯਾਰ ਕੋਈ ਇਹੋ ਜਿਹੀ ਪ੍ਰੋਵੀਜ਼ਨ ਹੀ ਨਹੀਂ ਕਿ ਸਾਡੇ ਕੋਲ। ਹੁਣ ਦੇਖੋ ਉਹਨਾਂ ਨੇ ਐਵੇਂ ਚੱਕਰ 'ਚ ਪਾਤਾ ਕਿ DC ਕੋਲ ਜਾਓ। ਸੋ ਇਹ ਜਿਹੜਾ ਬਹੁਤ ਸ਼ਰਮਨਾਕ ਵਰਤਾਰਾ ਹੈ ਕਿ NRI ਜਿਹੜੇ ਹੱਡ ਤੋੜ ਕੇ ਇੱਥੋਂ ਦੇ ਅਰਥ ਚੱਕਰ ਦੇ ਵਿੱਚ ਏਡਾ ਵੱਡਾ ਕੰਟਰੀਬਿਊਟ ਕਰਦੇ, ਸਹਿਯੋਗ ਕਰਦੇ ਆ, ਉਹਨਾਂ ਨੂੰ ਇੱਥੇ ਸੁੱਖ ਸਹੂਲਤ ਦੇਣ ਦੀ ਥਾਂ ਤੇ ਉਲਟਾ ਲੁੱਟਿਆ ਜਾਂਦਾ। ਜੀ 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 ਤੇ ਜਾਂਦੇ ਆਪਣੇ ਅਖੀਰਲੇ ਕਾਲਰ ਨੇ ਆਪਣੇ ਨਾਲ ਜੁੜੇ ਗੁਰਦੀਪ ਸਿੰਘ ਸ਼ੇਰਗਿੱਲ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ ਰਾਜ ਭਾਜੀ, ਸਤਿ ਸ਼੍ਰੀ ਅਕਾਲ ਜੀ। ਗੁਰਸੇਵ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਹਾਂਜੀ ਭਾਜੀ, ਮੈਂ ਐਕਚੁਅਲੀ ਮੈਂ ਗੱਲ ਕਰਨੀ ਸੀ, ਪੱਤਰਕਾਰੀ ਦੀ ਗੱਲ ਕੀਤੀ ਆ। ਦੇਖੋ ਮੈਨੂੰ ਨਾ ਤੁਹਾਡੀ ਇੱਕ ਗੱਲ ਬੜੀ ਚੰਗੀ ਲੱਗੀ। ਤੁਸੀਂ ਜਿਹੜੇ ਪੱਤਰਕਾਰ ਹੁੰਦੇ ਸੀ ਆਪਣਾ ਘਰ ਵੀ ਪਾਉਣਾ ਹੁੰਦਾ ਸੀ, ਹੁਣ ਧਾਰਨੇ ਨਹੀਂ ਲਾ ਸਕਦੇ ਜਾਂ ਕਾਨਫਰੰਸਾਂ ਨਹੀਂ ਕਰ ਸਕਦੇ। ਬਸ ਮੈਂ ਇੱਕ ਗੱਲ ਐਡ ਕਰਨੀ ਆ ਕਿ ਆਈ ਥਿੰਕ ਜਿਹੜੀ ਸਾਡੇ ਆਮ ਲੋਕ ਆ ਉਹਨਾਂ ਨੂੰ ਜਾਗਰੂਕਤਾ ਚਾਹੀਦੀ। ਉਸ ਤੋਂ ਪਹਿਲਾਂ ਜਿਹੜੀ ਸਰਕਾਰ ਹੁੰਦੀ ਆ ਉਹਨੂੰ ਵੀ ਜਿਹੜੇ ਆਪਣੇ ਲਾਅਸ ਤੇ ਰੈਗੂਲੇਸ਼ਨ, ਹੁਣ ਅਸੀਂ ਅਮਰੀਕਾ ਦੇ ਰਹਿੰਦੇ ਆ, ਹੁਣ ਸਾਨੂੰ ਪਤਾ ਕਿ ਹਰੇਕ ਬੰਦੇ ਨੇ ਵੈਲਿਡ ਲਾਇਸੈਂਸ ਨਾਲ ਗੱਡੀ ਚਲਾਉਣੀ ਆ ਜਾਂ ਇੰਸ਼ੋਰੈਂਸ ਕਰਾਉਣੀ ਆ। ਇੱਥੇ ਵੀ ਕਰਾਉਣੇ ਹੀ ਅਸੀਂ ਸਾਰੇ, ਜਾਂ ਅਸੀਂ ਪਾਰਕ ਸਹੀ ਲਾਉਣੇ ਹੀ ਆ। ਸੋ ਅਸੀਂ ਫਿਰ ਪੰਜਾਬ ਸਾਰੇ ਲੋਕ ਕਿਉਂ ਨਹੀਂ ਕਰ ਸਕਦੇ? ਕਿਉਂਕਿ ਭਾਜੀ ਗੱਲ ਏਦਾਂ ਕਿ ਕਾਨੂੰਨ ਦੀਆਂ ਉੱਥੇ ਧੱਜੀਆਂ ਉਡਾਈਆਂ ਜਾਂਦੀਆਂ। ਉੱਥੇ ਲੋਕ ਨਾ ਕਾਨੂੰਨ ਬਣੇ ਹੋ, ਕਾਨੂੰਨ ਐਕਚੁਅਲੀ ਇੰਡੀਆ ਸੰਵਿਧਾਨ ਐਕਚੁਅਲੀ ਵਨ ਆਫ ਦਾ ਬੈਸਟ ਹੈਗਾ। ਅਗਰ ਪੜ੍ਹੀਏ ਨਾ, ਅਗਰ ਉਹਨੂੰ ਫਾਲੋ ਕਰੀਏ, ਬਹੁਤ ਭਾਜੀ ਬਹੁਤ ਚੰਗਾ ਸੰਵਿਧਾਨ ਹੈ, ਪਰ ਉਹਨੂੰ ਕੋਈ ਯਾਰ ਫਾਲੋ ਨਹੀਂ ਕਰਦਾ। ਹੁਣ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ, ਫਰੈਜ਼ੋ ਦੀ ਐਗਜ਼ਾਮਪਲ ਦਿੰਦੇ ਆ। ਅਸੀਂ ਇੱਥੇ ਪਲੈਨਿੰਗ ਕਮਿਸ਼ਨ 'ਚ ਆ। ਸੋ ਫਰੈਜ਼ੋ ਦੇ ਵੈਸਟ ਆਫ 99 ਹੁਣ ਉੱਥੇ ਬਹੁਤ ਵੱਡੀ ਡਿਵੈਲਪਮੈਂਟ ਹੋਣੀ ਆ। ਦੇਖੋ ਕੀ ਉਹ ਜਿਹੜੇ 30 ਸਾਲ ਨੂੰ ਚੀਜ਼ਾਂ ਹੋਣੀਆਂ, ਹੁਣੇ ਉਹਦੀ ਪਲੈਨਿੰਗ ਸ਼ੁਰੂ ਕਰਤੀ ਉਹਨਾਂ ਨੇ। ਕਦੀ ਪੈਪ ਅਸੀਂ ਕਿੱਥੇ ਪਾਉਣੇ ਆ, ਕਿੱਡਾ ਵੱਡਾ ਪਾਈਪ ਪਾਉਣਾ। ਸੋ ਆਹ ਲੋਕੀ 30 ਸਾਲ 100 ਸਾਲ ਅੱਗੇ ਸੋਚਦੇ। ਹੁਣ ਇੱਥੇ ਸਾਡੇ ਟ੍ਰੇਨ ਬਣ ਰਹੀ ਹੈ, ਬੁਲਟ ਟ੍ਰੇਨ ਬਣ ਰਹੀ ਕੈਲੀਫੋਰਨੀਆ 'ਚ ਨਾ। ਹੁਣ ਪਤਾ ਨਹੀਂ ਅਸੀਂ 10 ਜਾਂ 15 ਸਾਲ 20 ਸਾਲ ਨੂੰ ਬਣੂਗੀ, ਪਰ ਹਜੇ ਉਹਨੇ ਸੜਕਾਂ ਪੱਟ ਕੇ ਨਾ ਨਵੀਆਂ ਵੀ ਸੜਕਾਂ ਬਣਾਤੀਆਂ। ਸੋ ਆਹ ਜਿਹੜੀ ਪ੍ਰੀ ਪਲੈਨਿੰਗ ਆ ਬੜੀ ਜ਼ਰੂਰੀ ਹੈਗੀ ਆ। ਤੇ ਬਾਕੀ ਜਿਹੜੇ ਜਿੱਦਾਂ ਹੁਣ ਆਪਣੇ ਜਿਹੜੇ ਲੋਕ ਹੈਗੇ ਆ, ਕਿਉਂਕਿ ਪੱਤਰਕਾਰਾਂ ਦਾ ਕੰਮ ਹੁੰਦਾ, ਕਿਉਂਕਿ ਮੈਨੂੰ ਆਹ ਗੱਲ ਲੱਗੀ ਆ, ਕਿਉਂਕਿ ਆਹ ਵੀ ਗੱਲ ਮੈਨੂੰ ਵੀ ਕਈ ਵਾਰ ਤੁਹਾਡੇ ਵਾਲੀ ਗੱਲ ਕਹੀ ਜਾਂਦੀ ਆ
ਪੱਤਰਕਾਰ ਸਾਰਾ ਕੁਝ ਨਹੀਂ ਕਰ ਸਕਦਾ, ਬਾਕੀ ਪੱਤਰਕਾਰ ਕੋਈ ਲੀਡਰ ਨਹੀਂ ਹੈਗਾ, ਪੱਤਰਕਾਰ ਤਾਂ ਆਪਣੀ ਵੀਡੀਓ ਵਿੱਚ ਆ ਕੇ ਗੱਲ ਕਰਦਾ ਸੋ ਬਾਕੀ ਗੁਰੂ ਭਾਈ ਤੁਸੀਂ ਲੋਕਾਂ ਨੂੰ ਅਵੇਅਰ ਕਰਦੇ ਆ, ਜਿਹੜੀ ਅਵੇਅਰਨੈਸ ਹੈ ਸਭ ਤੋਂ ਵਧੀਆ। ਸੋ ਤੁਹਾਡਾ ਬਹੁਤ ਧੰਨਵਾਦ। ਬਾਕੀ ਆਪ ਜੀ ਸਤਿ ਸ਼੍ਰੀ ਅਕਾਲ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ। ਨਹੀਂ ਤੁਹਾਡੀ ਵੀ ਮਿਹਰਬਾਨੀ, ਤੁਸੀਂ ਵੀ ਬਹੁਤ ਕੁਝ ਸਿਖਾਉਨੇ ਆ। ਔਰ ਇਹੀ ਆ, ਮੈਂ ਤਾਂ ਕਹਿੰਦਾ ਕਿ ਦੀਵਾ ਬਾਲੀਏ ਦੀਵਾਲੀ ਬਣ ਜਾਂਦੀ ਆ। ਅਸੀਂ ਏਦਾਂ ਹੀ ਜਾਗਰੂਕ ਕਰਦੇ ਜਾਈਏ। ਔਰ ਜਿਹੜੇ ਭਰਾਤਾ ਨੇ ਆਪਾਂ ਨੂੰ ਫੋਨ ਕੀਤਾ, ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ, ਰੱਬ ਦਾ ਵਾਸਤਾ ਤੁਸੀਂ ਵੀ 5 ਬੰਦਿਆਂ ਨੂੰ ਘੱਟੋ ਘੱਟ ਕਰਿਓ ਪੰਜਾਬ ਦੇ ਵਿੱਚ ਨਾ, ਆਪਣੇ ਪਿੰਡ ਦੇ ਵਿੱਚੋਂ ਉਹਨਾਂ ਨੂੰ ਜਾਗਰੂਕ ਕਰਿਓ ਕਿ 5 ਬੰਦੇ ਤੁਸੀਂ ਵੀ ਘੱਟੋ ਘੱਟ ਇਸ ਕੰਮ ਚਲਾ ਦਿਓ। ਤਾਂ 5 ਬੰਦੇ ਜੇ ਅਸੀਂ ਪੜ੍ਹਾ ਦਈਏ ਤੇ ਉਹਨਾਂ ਨੂੰ ਕਹਿ ਦਈਏ ਕਿ 5 ਤੁਸੀਂ ਗਾਂਹ ਪੜ੍ਹਾ ਦਿਓ। ਅਸੀਂ ਏਦਾਂ ਦਾ ਚਲਾਈਏ। ਸਾਨੂੰ ਜ਼ਰੂਰਤ ਹੈ ਕਿ ਅਸੀਂ ਤਾਲੀਮ ਦਈਏ। ਤਾਲੀਮ ਜਦੋਂ ਮਿਲ ਜਾਂਦੀ ਆ ਕਿਸੇ ਬੰਦੇ ਨੂੰ, ਉਹ ਅੰਨਾ ਨਹੀਂ ਰਹਿੰਦਾ, ਫਿਰ ਉਹ ਜਾਗਰੂਕ ਹੁੰਦਾ। ਜਦੋਂ ਬੰਦਾ ਜਾਗਰੂਕ ਹੁੰਦਾ, ਸਫਾਈ ਪ੍ਰਤੀ ਵੀ ਚੇਤਨ ਹੁੰਦਾ, ਉਹ ਸਰਕਾਰ ਪ੍ਰਤੀ, ਹਾਕਮਾਂ ਪ੍ਰਤੀ ਵੀ ਚੇਤਨ ਹੁੰਦਾ ਕਿ ਕੀ ਸਾਡੇ ਨਾਲ ਸਹੀ ਕੀਤਾ ਜਾ ਰਿਹਾ, ਕੀ ਗਲਤ ਕੀਤਾ ਜਾ ਰਿਹਾ। ਗੁੱਸਾ ਗਿਲਾ ਜਿਹੜਾ ਉਹ ਚਲੋ ਮੇਰੇ ਖਿਆਲ ਦੇ ਨਾਲ ਇਹਦੇ ਪ੍ਰਚਾਰ ਵਟਾਂਦਰੇ ਚ ਆਉਣਾ ਵੀ ਨਹੀਂ ਚਾਹੀਦਾ। ਤਾਂ ਜ਼ਰੂਰਤ ਇਸੇ ਗੱਲ ਦੀ ਆ ਕਿ ਜਿੱਥੇ ਵੀ ਅਸੀਂ ਬੈਠੇ ਹਾਂ, ਵੱਧ ਤੋਂ ਵੱਧ ਪੰਜਾਬੀਆਂ ਨੂੰ ਜਾਗਰੂਕ ਕਰੀਏ। ਜਾਗਰੂਕਤਾ ਹੀ ਸਾਡਾ ਇੱਕ ਹੱਲ ਆ ਮਾਤਰ। ਜੀ ਤੇ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਜੀ, ਜਿਉਂਦੇ ਵਸਦੇ ਰਹੋ ਜੀ ਸਰ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਜੀ। ਮੈਂ